ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 25 ਜਨਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਲੈ ਸਕਦੇ ਹੋ। ਇਹਨਾਂ ਪਾਲਿਸੀਜ਼ ਬਾਰੇ ਹੋਰ ਜਾਣਕਾਰੀ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੇਂਦਰੀ ਮੰਤਰੀ ਸ਼ੇਖਾਵਤ ਦੀ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਤੋਂ। ਇਹਨਾਂ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਜੀ। ਕੋਈ ਗੱਲ ਨਿਕਲ ਕੇ ਆਈ ਹੈ ਬਾਹਰ ਕਿ ਕਿਹੜੀਆਂ ਗੱਲਾਂ ਤੇ ਚਰਚਾ ਹੋਈ ਹੈ? ਨਹੀਂ ਜੀ, ਐਸੀ ਕੋਈ ਗੱਲਬਾਤ ਜਿਹੜੀ ਹੈ ਹੁੰਦੀ ਹੈ ਜਦੋਂ, ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਹੀਆਂ ਜਾਂਦੀਆਂ, ਮੀਡੀਆ ਨੂੰ ਨਹੀਂ ਦੱਸਿਆ ਜਾਂਦਾ ਕਿ ਅੰਦਰ ਉਹਨਾਂ ਦੀ ਮੁਲਾਕਾਤ ਦਾ ਏਜੰਡਾ ਕੀ ਰਿਹਾ, ਜਾਂ ਕੋਈ ਕਿਸੇ ਮੁੱਦੇ ਤੇ ਕੋਈ ਨਿਰਣਾ ਜੇਕਰ ਕੋਈ ਕੀਤਾ ਗਿਆ ਤਾਂ ਛੇਤੀ ਕੀਤਿਆਂ ਨਹੀਂ ਦੱਸਿਆ ਜਾਂਦਾ ਜਦੋਂ ਤੱਕ ਆਫੀਸ਼ੀਅਲੀ ਇਹਨਾਂ ਦਾ ਦੱਸਣ ਦਾ ਮਨ ਨਹੀਂ ਹੁੰਦਾ। ਤਾਂ ਖੈਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਪਹੁੰਚੇ ਨੇ, ਫਿਰ ਇਹਨਾਂ ਨੇ ਉੱਥੇ ਨਤਮਸਤਕ ਹੋਣ ਤੋਂ ਬਾਅਦ ਮੁਲਾਕਾਤ ਕੀਤੀ ਹੈ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਰਿਹਾਇਸ਼ ਤੁਹਾਨੂੰ ਪਤਾ ਹੀ ਹੋਏਗਾ ਕਿ ਇੱਥੇ ਆ। ਤੇ ਖੈਰ ਜਿਹੜੀ ਇੱਕ ਦਸਤਖਤੀ ਮੁਹਿੰਮ ਵੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਦਸਤਖਤ ਵੀ ਕੀਤੇ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ। ਇਹ ਇੱਕ ਵੱਡੀ ਡਿਵੈਲਪਮੈਂਟ ਹੈ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਜ਼ਾਹਰਾ ਤੌਰ ਤੇ ਆ। ਜੀ। ਮੀਟਿੰਗ ਦਾ ਏਜੰਡਾ ਕੀ ਹੈ, ਮੀਟਿੰਗ ਦੇ ਮੰਤਵ ਕੀ ਨੇ, ਉਹ ਤਾਂ ਚੀਜ਼ਾਂ ਬਾਅਦ ਦੀਆਂ ਨੇ, ਜਾਂ ਉਹ ਤਾਂ ਕਹਿ ਲਓ ਕਿ ਕਿਆ ਸਰਾਈਆਂ ਦਾ ਵਿਸ਼ਾ ਹੈ। ਤਾਂ ਦੂਸਰੇ ਪਾਸੇ ਇਹਨਾਂ ਨੇ ਜੋ ਕੰਮ ਕੀਤਾ ਉਹ ਦਸਤਖਤ ਕਰ ਦਿੱਤੇ ਨੇ। ਮਤਲਬ ਕਿ ਇਹ ਇੱਕ ਬੜੀ ਵੱਡੀ ਇੱਕ ਖਬਰ ਹੈ ਵੈਸੇ ਜੇ ਦੇਖੀਏ ਜਾਈਏ, ਜੇ ਦੇਖੀਏ ਤਾਂ ਇਹ ਇੱਕ ਵੱਡੀ ਖਬਰ ਆ। ਤੇ ਦੂਸਰੇ ਪਾਸੇ ਦੇਖੋ ਗੱਲ ਕੀ ਹੈ ਕਿ ਇਸ ਮੁੱਦੇ ਤੇ ਅੱਜ ਉਹਨਾਂ ਨੂੰ ਇੱਕ ਸਵਾਲ ਵੀ ਕੀਤਾ ਗਿਆ ਸੀਗਾ। ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਿਤੇ ਨਾ ਕਿਤੇ ਬੜੀ ਅਟਪਟੀ ਤੇ ਬੜੀ, ਜਿੱਦਾਂ ਕਹਿ ਲਈਏ ਕਿ ਇੱਥੋਂ ਦੇ ਭਾਜਪਾ ਆਗੂਆਂ ਵਾਸਤੇ ਕਸੂਤੀ ਸਾਬਤ ਹੋ ਸਕਦੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਬੰਦੀ ਸਿੰਘਾਂ ਦਾ ਜਿੱਥੋਂ ਤੱਕ ਮਾਮਲਾ ਹੈ ਜੀ, ਕਹਿੰਦੇ ਕਿ 11 ਦੀ ਸੂਚੀ ਸਾਡੇ ਕੋਲ ਆਈ ਸੀ, 11 ਦੀ ਸੂਚੀ ਦੇ ਵਿੱਚੋਂ ਅਸੀਂ 9 ਦੀ ਰਿਹਾਈ ਜਿਹੜੀ ਆ ਉਹ ਕਰਵਾ ਚੁੱਕੇ ਹਾਂ, ਯਾਨੀ 9 ਦੀ ਰਿਹਾਈ ਹੋ ਚੁੱਕੀ ਹੈ। 2 ਜਣੇ ਰਹਿੰਦੇ ਨੇ, ਉਹਨਾਂ ਤੇ ਫੈਸਲਾ ਆਉਣਾ ਬਾਕੀ ਹੈ। ਇਹ ਹੁਣ ਬਹੁਤ ਵੱਡਾ ਸਵਾਲ ਆ ਕਿ ਬਈ ਸੂਚੀ ਉਹ ਕਿੰਨੇ ਦਿੱਤੀ, ਕਿੰਨੇ ਰਿਹਾਈ ਕੀਤੀ, ਤੇ ਇਹ ਜਿਹੜੀ ਸੂਚੀ ਹੁਣ ਆਪਾਂ ਦੇਖਦੇ ਆ ਤਾਂ ਇਹ ਜਿਹੜੀ ਸੂਚੀ ਹੈ ਉਹ ਕਿੱਥੋਂ ਆ ਰਹੀ ਹੈ? ਇਹ ਬੜੇ ਵੱਡੇ ਸਵਾਲ ਨੇ। ਇਹਨਾਂ ਨੇ ਇਹ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਵੈਸੇ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਨੂੰ ਕੁਝ ਮਹੀਨੇ ਪਹਿਲਾਂ ਵੀ ਇੱਥੇ ਪੰਜਾਬ ਦੇ ਵਿੱਚ ਸਵਾਲ ਕੀਤਾ ਗਿਆ ਸੀਗਾ, ਤਾਂ ਇਹਨਾਂ ਨੇ ਕਿਹਾ ਸੀਗਾ ਉਦੋਂ ਕਿ ਸਾਨੂੰ ਸੂਚੀ ਦਿਓ ਵੀ ਕਿਹੜਾ ਬੰਦੀ ਸਿੰਘ ਜਿਹਨੇ ਸਜ਼ਾ ਪੂਰੀ ਕਰ ਲਈ ਹੈ, ਜਿਹਨੂੰ ਰਿਹਾ ਨਹੀਂ ਕੀਤਾ ਗਿਆ, ਸਾਨੂੰ ਸੂਚੀ ਦਿਓ। ਤਾਂ ਅੱਜ ਇਹਨਾਂ ਨੇ ਕਿਹਾ ਕਿ ਸੂਚੀ ਮਿਲ ਗਈ। ਹੁਣ ਸੂਚੀ ਦਿੱਤੀ ਕਿਹਨੇ ਫਿਰ? ਉਹ ਜਿਹੜੀ ਇਸ ਤਰ੍ਹਾਂ ਦੀ ਸੂਚੀ ਹੈ ਉਹ ਦਿੱਤੀ ਕਿਹਨੇ ਆ? ਇੱਕ ਵੱਡਾ ਸਵਾਲ ਆ। ਔਰ ਦੂਜੀ ਗੱਲ ਦੇਖੋ, ਜਥੇਦਾਰ ਸਾਹਿਬ ਨੇ ਨਹੀਂ ਦੱਸਣਾ ਨਾ ਦੱਸਣ, ਉਹ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰ ਲੈਂਦੇ ਨੇ, ਉਹ ਜਾ ਕੇ ਯੋਗੀ ਆਦਿੱਤਿਆਨਾਥ ਨਾਲ ਵੀ ਮੁਲਾਕਾਤਾਂ ਕਰਦੇ ਆ, ਇੱਥੇ ਆ ਕੇ ਗਜਿੰਦਰ ਸਿੰਘ ਸ਼ੇਖਾਵਤ ਵੀ ਮਿਲਦਾ ਹੈ, ਵਿਜੇ ਸਾਂਪਲਾ ਵੀ ਉਹਨਾਂ ਨੂੰ ਮਿਲਦਾ ਹੈ। ਠੀਕ ਹੈ, ਚਲੋ ਇਹ ਕਹਿ ਸਕਦੇ ਆ, ਪਰ ਇਹਨਾਂ ਦੇ ਕੋਲ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਹੈਗਾ ਕਿ ਦਾਦੂਵਾਲ ਨੂੰ ਤਾਂ ਇਹ ਲੈਂਦੇ ਨੇ ਲੱਕੋ ਅਕਾਲੀ ਦਲ ਵਾਲੇ ਕਿ ਇਹ ਭਾਜਪਾ ਦੇ ਨਾਲ ਮਿਲਿਆ ਹੋਇਆ,
ਤਾਂ ਭਾਜਪਾ ਦੇ ਲੀਡਰ ਇੰਨੀ ਜ਼ਿਆਦਾ ਮੁਲਾਕਾਤਾਂ ਦੀ ਤੇਜ਼ੀ ਕਿਉਂ ਵਿਖਾ ਰਹੇ ਨੇ? ਤੇ ਦੂਜੀ ਗੱਲ, ਜੇ ਸਧਾਰਨ ਮੁਲਾਕਾਤਾਂ ਨੇ ਤਾਂ ਫਿਰ ਜਥੇਦਾਰ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਕੀ ਉਹ ਇਸ ਮੁੱਦੇ ਨੂੰ ਐਡਰੈਸ ਕਰ ਰਹੇ ਨੇ। ਹਾਂਜੀ, ਜੇ ਉਹ ਕਰ ਰਹੇ ਨੇ ਤਾਂ ਕੌਮ ਨੂੰ ਦੱਸਣ ਕਿ ਉਹਨਾਂ ਦਾ ਕੋਈ ਕੀ ਰਿਸਪੌਂਡ ਹੈ, ਉਹ ਕਿੱਦਾਂ ਦਾ ਰਿਸਪੌਂਡ ਕਰ ਰਹੇ ਨੇ। ਜੀ ਜੀ, ਘੱਟੋ ਘੱਟ ਇਹ ਜਾਣਕਾਰੀ ਤਾਂ ਦਿੱਤੀ ਜਾ ਸਕਦੀ ਹੈ ਨਾ ਜ਼ਰੂਰ, ਬਿਲਕੁਲ, ਕਿ ਭਾਈ ਅਸੀਂ ਆ ਮੁੱਦਾ ਚੁੱਕਿਆ ਹੈ ਜੀ। ਤੇ ਜੇ ਉਹ ਮੁਲਾਕਾਤ ਕਰਨ ਆਉਂਦੇ ਆ ਤੇ ਮੁੱਦਾ ਹੀ ਨਹੀਂ ਚੁੱਕ ਰਹੇ ਤੇ ਇੱਕ ਫਿਰ ਆਪਣਾ ਦੇ ਵਿੱਚ ਬੜਾ ਵੱਡਾ ਸਵਾਲ ਹੋਏਗਾ। ਸੋ ਇੱਕ ਪਾਸੇ ਤਾਂ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਦਲ ਨੇ ਪੱਤਰਕਾਰਾਂ ਦੇ ਨਾਲ ਪੀਸੀ ਕੀਤੀ ਹੈ ਜੀ। ਦੂਸਰੇ ਪਾਸੇ ਅੱਜ ਹੀ ਇਸ ਸੂਚੀ ਤੇ ਇਤਰਾਜ਼ ਵੀ ਪ੍ਰਗਟਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹੜੀ ਗਜਿੰਦਰ ਸਿੰਘ ਸ਼ੇਖਾਵਤ ਨੇ ਇਹ ਮੈਂਸ਼ਨ ਕੀਤੀ ਹੈ, ਜ਼ਿਕਰ ਕੀਤੀ ਹੈ ਆਪਣੀ ਗੱਲਬਾਤ ਦੇ ਵਿੱਚ ਜਿਸ ਸੂਚੀ ਦੀ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਜੇ ਇਹ ਗੱਲਾਂ ਹੈ ਤਾਂ ਦੂਸਰੇ ਪਾਸੇ ਜੇ ਇਹ ਮੁੱਦਾ ਅਕਾਲੀ ਦਲ ਵਾਸਤੇ, ਕਮੇਟੀ ਵਾਸਤੇ, ਜਥੇਬੰਦੀਆਂ ਵਾਸਤੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਵਾਲਾ ਹੈ ਤਾਂ ਜਥੇਦਾਰ ਸਾਹਿਬ ਇਹਨੂੰ ਕਿਉਂ ਨਹੀਂ ਚੁੱਕ ਰਹੇ? ਜੇ ਚੁੱਕ ਰਹੇ ਆ ਤਾਂ ਕਿਉਂ ਨਹੀਂ ਦੱਸ ਰਹੇ ਕਿ ਅੱਗੋਂ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਹੈ? ਜਾਂ ਉਹ ਸ਼ਾਇਦ ਇਹ ਉਡੀਕ ਕਰਦੇ ਆ ਕਿ ਜਿੱਦਣ ਬਿਲਕੁਲ ਜੇਲ੍ਹਾਂ ਦੇ ਗੇਟ ਖੁੱਲ ਗਏ ਉਦੋਂ ਸਿੱਧਾ ਹੀ ਧਮਾਕਾ ਕਰਾਂਗੇ। ਇਹ ਵੀ ਤਾਂ ਹੁਣ ਹੋ ਸਕਦਾ ਹੈ ਨਾ। ਖੈਰ ਇਹ ਚਰਚੇ ਜਿਹੜੇ ਆ ਉਹ ਅੱਜ ਕਾਫੀ ਚੱਲੇ ਆ। ਬਾਕੀ ਬਈ ਦੇਖੋ ਹੁਣ ਕਦੋਂ ਜਥੇਦਾਰ ਸਾਹਿਬ ਜਿਹੜੇ ਆ ਉਹ ਸਾਰੀ ਗੱਲ ਦੱਸੂਗੇ। ਜੀ ਜੀ, ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਆਪਾਂ BBC ਦੀ ਡਾਕੂਮੈਂਟਰੀ ਦੀ। ਜਾਮੀਆਂ ਦੇ ਵਿੱਚ ਇਸ ਵਿਵਾਦਤ ਡਾਕੂਮੈਂਟਰੀ ਨੂੰ ਲੈ ਕੇ ਪੁਲਿਸ ਐਕਸ਼ਨ ਦੇ ਵਿੱਚ ਹੈ ਜੀ। ਹਾਂਜੀ ਦੇਖੋ, ਇਹ ਸ਼ਾਮੀ 6 ਵਜੇ ਦਿਖਾਉਣੀ ਸੀਗੀ ਡਾਕੂਮੈਂਟਰੀ ਦੀ ਸਕਰੀਨਿੰਗ ਰੱਖੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਜਿਹੜੀ ਹੈ ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਜਿਹੜਾ ਹੈ ਉੱਥੇ ਪਹੁੰਚਦੀ ਹੈ ਤੇ 4 ਸਟੂਡੈਂਟਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਜ਼ਿਆਦਾ ਵੀ ਗਿਣਤੀ ਹੋ ਸਕਦੀ ਹੈ। ਤੇ ਤੁਹਾਨੂੰ ਦੱਸੀਏ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ SFI ਜਿਹਨੂੰ ਆਪਾਂ ਆਨੇ ਆ ਕਿ ਉਹਨਾਂ ਨੇ ਸ਼ਾਮੀ 6 ਵਜੇ ਇਹਦੀ ਸਕਰੀਨਿੰਗ ਰੱਖੀ ਸੀਗੀ ਜੀ। ਤੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਕਹਿ ਰਿਹਾ ਕਿ ਡਾਕੂਮੈਂਟਰੀ ਦੀ ਸਕਰੀਨਿੰਗ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਤੇ ਨਾ ਹੀ ਅਸਾਂ ਨੇ ਇਜਾਜ਼ਤ ਦਿੱਤੀ ਆ। ਤਾਂ ਖੈਰ ਇਹ JNU ਦੇ ਵਿੱਚ ਵੀ ਕੱਲ ਵਿਵਾਦ ਉਪਜਿਆ ਸੀਗਾ, ਇਹ ਸਿਆਸਤ ਦੇ ਵਿੱਚ ਵੀ ਹੈ, ਇਹ ਕਹਿ ਲਓ ਕਿ ਹੁਣ ਸਟੂਡੈਂਟ ਰਾਜਨੀਤੀ ਦੇ ਵਿੱਚ ਵੀ ਚਲੇ ਗਿਆ। ਦੇਖੋ ਇਸ ਵੇਲੇ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਤੁਸੀਂ ਤੇ ਇੱਥੇ ਸ਼ਾਇਦ ਦੇਖ ਲਈ ਹੋਣੀ ਆ ਜੀ, ਪਰ BBC ਦੀ ਜਿਹੜੀ ਉਹ ਡਾਕੂਮੈਂਟਰੀ ਹੈ ਜੇ ਤੁਸੀਂ ਦੇਖੋਗੇ, ਜੇ ਨਹੀਂ ਦੇਖੀ ਤਾਂ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਉਹਦੇ ਚ ਕੁਝ ਮਤਲਬ ਕਿ ਤੁਹਾਨੂੰ ਵੱਖਰਾ ਨਹੀਂ ਮਿਲੇਗਾ ਜਿਹੜਾ ਤੁਸੀਂ ਇੱਥੇ ਨਹੀਂ ਸੁਣਿਆ ਇੰਡੀਆ ਚ। ਠੀਕ ਹੈ, ਕੁਝ ਨਹੀਂ ਆਏਗਾ ਜੀ। ਠੀਕ ਹੈ ਜੀ। ਦੂਜੀ ਚੀਜ਼ ਹੈ, ਇੱਕੋ ਇੱਕ ਅਲੱਗ ਤੋਂ ਚੀਜ਼ ਆ ਕਿ ਉਹ ਜਿਹੜੀ UK ਵਾਲੀ ਰਿਪੋਰਟ ਆ ਗਵਰਨਮੈਂਟ ਦੀ ਕਿ ਮੋਦੀ ਸਰਕਾਰ ਉਹਦੇ ਵਿੱਚ ਮਤਲਬ ਕਿ ਰਲੀ ਹੋਈ ਸੀਗੀ। ਇਸ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਹੈਗਾ ਉਹਦੇ ਚ ਜੀ ਜੀ। ਦੂਜੀ ਚੀਜ਼ ਕਿ ਉਹਦਾ ਦੂਸਰਾ ਪਾਰਟ ਆਉਣਾ ਸੀ, ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਉਹਦੇ ਚ ਕੀ ਹੈ, ਪਰ ਜਿੰਨਾ ਕੋ ਮੈਂ ਮਤਲਬ ਕਿ ਸਮਝ ਸਕਿਆ ਅਸਲ ਦੇ ਵਿੱਚ ਇਹ ਜਰਨਲਿਸਟਾਂ ਦੀ ਨਵੀਂ ਪੀੜ੍ਹੀ ਦੀ ਇੱਕ ਰਿਸਰਚ ਬੇਸਡ ਡਾਕੂਮੈਂਟਰੀ ਆ, ਹੋਰ ਕੁਝ ਨਹੀਂ ਹੈ। ਕਿ ਉਸ ਵੇਲੇ ਕੀ ਕੁਝ ਹੋਇਆ, ਉਸ ਵੇਲੇ ਦੇ ਜਿਨ੍ਹਾਂ ਤੇ ਦੋਸ਼ ਲੱਗੇ ਨਰਿੰਦਰ ਮੋਦੀ ਹੋਰਾਂ ਤੇ, ਤਾਂ ਉਹ ਅੱਜ ਮਤਲਬ ਕਿ ਇੱਕ ਤਬਕੇ ਦੇ ਜਿੱਦਾਂ ਕਹਿ ਲਓ ਕਿ ਪ੍ਰਵਾਨਿਤ ਆਗੂ ਕਿੱਦਾਂ ਬਣ ਗਏ, ਮੈਨੂੰ ਤੇ ਉਹ ਲੱਗਿਆ। ਹੁਣ ਟਾਈਮਿੰਗ ਨੂੰ ਲੈ ਕੇ ਜਾਂ ਦੇਖ ਲਓ ਕਿ ਜੀਓਪੋਲਿਟਿਕਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਅਲੱਗ ਤੋਂ ਰੱਖ ਲਓ, ਉਹਦੀਆਂ ਸੰਭਾਵਨਾਵਾਂ ਤੇ ਰਹਿੰਦੀਆਂ ਨੇ ਹਮੇਸ਼ਾ। BBC ਦਾ ਆਪਦਾ ਵੀ ਆਰਥਿਕ ਤੌਰ ਤੇ ਜਲੂਸ ਨਿਕਲਿਆ ਪਿਆ। ਇਹਨਾਂ ਨੇ ਸ਼ਾਂਤੀ ਕੀਤੀ ਸੀ ਜਾਂ ਸਿੰਧਾ ਦੇ ਮਾਮਲੇ 'ਚ ਇਹਨਾਂ ਨੇ ਮਾਫੀ ਮੰਗੀ ਹਾਲ ਦੇ ਦਿਨਾਂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਸ਼ਾਇਦ, ਜਿਹੜੀ ਹੁਣ ਸਾਬਕਾ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਹੋ ਗਈ ਆ। ਤਾਂ ਕਹਿਣ ਦਾ ਭਾਵ ਇਹ ਵਾ ਕਿ ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ, ਪਰ ਮੈਂ ਜਿਹੜੀ ਗੱਲ ਕਰਦਾ ਮੈਨੂੰ ਇਉਂ ਲੱਗਦਾ ਕਿ ਸਰਕਾਰ ਨੇ ਏਦਾਂ ਕਰਕੇ ਇਸ ਡਾਕੂਮੈਂਟਰੀ ਨੂੰ ਜ਼ਿਆਦਾ ਤਵੱਜੋ ਦੇ ਦਿੱਤੀ ਆ ਜਾਣ ਕੇ ਜੀ। ਮਤਲਬ ਕਿ ਜਾਣ ਕੇ ਨਹੀਂ ਕਹਿ ਸਕਦੇ ਨਾ, ਤੇ ਫੈਸਲੇ ਦੇ ਨਾਲ ਉਹ ਹੋ ਗਈ ਆ, ਜਿਵੇਂ ਜਿਗਿਆਸਾ ਵੱਧ ਜਾਂਦੀ ਆ। ਜਿਵੇਂ ਅੱਜ ਪਠਾਨ ਫਿਲਮ ਹੈ, ਪਠਾਨ ਨੇ ਮੈਨੂੰ ਲੱਗਦਾ ਕਿ ਅੱਜ ਪਹਿਲੇ ਦਿਨ ਹੀ ਕਲੈਕਸ਼ਨ ਜਿਹੜੀ 50 ਤੋਂ ਉੱਤੇ ਮਾਰੀ ਹੋਣੀ ਆ। ਤਾਂ ਉਹਦਾ ਇੱਕ ਵੱਡਾ ਕਾਰਨ ਸੀ, ਹੋ ਸਕਦਾ ਸੀਗਾ ਉਸ ਫਿਲਮ ਨੂੰ ਵੀ ਸੰਘਰਸ਼ ਕਰਨਾ ਪੈਂਦਾ ਸਕਰੀਨ ਤੇ ਜੇ ਉਹਦਾ ਵਿਰੋਧ ਨਾ ਹੁੰਦਾ ਜੀ। ਤਾਂ ਗੱਲ ਇਹ ਆ ਕਿ ਦੇਖੋ ਇਹਨਾਂ ਨੇ ਬਹੁਤ ਹੀ, ਮੈਂ ਕਹੂੰਗਾ ਕਿ ਸਖਤ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਦੱਸਿਆ ਕਿ ਪ੍ਰੋਪੇਗੈਂਡਾ ਹੈ, ਪੀਸ ਹੈ,
ਇਹ ਜਿੱਦਾਂ ਕਹ ਲੋ ਬਸਤੀਵਾਦੀ ਸੋਚ ਦਾ ਮੁਜ਼ਾਹਰਾ ਹੈ ਵਗੈਰਾ ਵਗੈਰਾ। ਇਹ ਬੜੇ ਤਿੱਖੇ ਪ੍ਰਤੀਕਰਮ ਸੀ ਭਾਰਤ ਸਰਕਾਰ ਦੇ। ਰਿਸ਼ੀ ਸੁਨਾਕ ਨੇ ਵੀ ਪੈਰ ਨਹੀਂ ਲਾਇਆ, ਸਾਰੀਆਂ ਚੀਜ਼ਾਂ ਚਲੋ ਸਾਈਡ ਤੇ ਆ। ਪਰ ਉਹਦਾ ਸਿੱਟਾ ਕੀ ਹੋਇਆ ਕਿ ਜਿਹੜੀ ਡਾਕੂਮੈਂਟਰੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਐਡਾ ਕੋਈ ਉਹਦੇ ਚ ਧਮਾਕਾ ਨਹੀਂ ਹੈਗਾ, ਤੇ ਜੇ ਮਤਲਬ ਕਿ ਉਹਨੂੰ ਸ਼ਾਇਦ ਨਾ ਛੇੜਦੇ ਇਸ ਪੱਧਰ ਤੇ ਤਾਂ ਉਹ ਇੰਨੀ ਜਗਿਆਸਾ ਨਾ ਹੁੰਦੀ। ਹੁਣ ਲੋਕਾਂ 'ਚ ਜਗਿਆਸਾ ਬਹੁਤ ਹੈ, ਹੁਣ ਲੋਕ ਜਾਣਨਾ ਚਾਹੁੰਦੇ ਇਹਦੇ ਬਾਰੇ। ਤਾਂ ਮਤਲਬ ਕਿ ਇਸ ਤਰ੍ਹਾਂ ਕਰਕੇ, ਕਿਉਂਕਿ ਤੁਹਾਡੇ ਕੋਲ ਕਾਊਂਟਰ ਕਰਨ ਵਾਸਤੇ ਬਹੁਤ ਵੱਡਾ ਜਾਂ ਕਹਿ ਲਓ ਕਿ ਸੋਲਿਡ ਤਰਕ ਸੀਗਾ ਕਿ ਹਾਂਜੀ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕਲੀਨ ਚਿੱਟ ਮਿਲੀ ਹੈ। ਪਰ ਇੱਥੇ ਤਾਂ ਸਵਾਲ ਖੜੇ ਹੋ ਗਏ ਕਿ ਜੇ ਇਸ ਤਰ੍ਹਾਂ ਦੀ ਰਿਪੋਰਟ ਹੈਗੀ ਸੀ, ਜਾਂ ਤਾਂ ਤੁਸੀਂ ਫੈਕਟਸ ਨੂੰ ਗਲਤ ਕਹੋ, ਗਲਤ ਸਾਬਤ ਕਰੋ ਕਿ ਯੂਕੇ ਦੀ ਗਵਰਨਮੈਂਟ ਨੇ ਕੁਝ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਅਸਲ ਨਹੀਂ ਕੀਤੀ। ਠੀਕ ਹੈ ਨਾ ਜੀ। ਉਹ ਤਾਂ ਹੋ ਗਿਆ ਨਾ ਕਿ ਤੁਸੀਂ ਫੈਕਟ ਬੇਸਡ ਤੁਸੀਂ ਕੋਈ ਮਤਲਬ ਕਿ ਕੋਈ ਉਹਦਾ ਖੰਡਨ ਕਰਦੇ ਹੋ। ਤਾਂ ਇੱਥੇ ਉਸ ਤਥਾਤਮਕ ਆਧਾਰ ਤੇ ਕੋਈ ਵੱਡੀ ਕੋਈ ਹੈ ਨਹੀਂ ਗੀ। ਦੂਸਰੇ ਪਾਸੇ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੀ ਜਿਹੜੀ ਡਾਕੂਮੈਂਟਰੀ ਜਾਂ ਜੋ ਵੀ ਹੈ, ਉਹ ਤੋਂ ਵੀ ਵੱਡਾ ਕੰਟੈਂਟ ਸਾਡੇ ਇੱਥੇ ਇੰਡੀਆ ਪਿਆ ਆਲਰੇਡੀ। ਚਾਹੇ ਉਹ ਰਾਣਾ ਅਯੂਬ ਦੀ ਕਿਤਾਬ ਹੋਵੇ, ਚਾਹੇ ਇੱਕ ਹੋਰ ਮੁੰਡਾ ਹੈ ਸ਼ਾਮੀਰਾ, ਉਹਦੀਆਂ ਦਸਤਾਵੇਜ਼ੀ ਫਿਲਮਾਂ ਹੋਣ, ਬਥੇਰਾ ਕੁਛ ਆ ਉਹ ਪਿਆ। IPS ਸੰਜੀਵ ਭੱਟ ਦੀ ਸਾਰੀ ਜ਼ਿੰਦਗੀ ਦੀ ਸਟੋਰੀ ਪਈ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਜ਼ਿਆਦਾ ਜਗਿਆਸਾ ਦਾ ਵਿਸ਼ਾ ਇਸੇ ਕਰਕੇ ਹੀ ਬਣ ਗਈਆਂ ਸ਼ਾਇਦ, ਕਿ ਭਾਰਤ ਸਰਕਾਰ ਦਾ ਇਹ ਕਦਮ ਜਿਹੜਾ ਉਹ ਸਮਝੋ ਆ ਰਿਹਾ ਕਿ ਬਲੌਕ ਕਰ ਦਿੱਤਾ ਜੀ ਉਹਨੂੰ, ਇਹ ਕਰ ਦਿੱਤਾ ਵੀ ਮਤਲਬ ਕਿ ਜਿਵੇਂ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਦੇਸ਼ ਦੇ ਖਿਲਾਫ ਕੋਈ ਜਹਾਦ ਹੀ ਛਿੜ ਗਿਆ ਹੋਵੇ। ਜਦ ਕਿ ਦੇਖੋ ਗੱਲ ਇਹ ਆ ਕਿ ਤੁਹਾਡੇ ਕੋਲ ਇਹ ਤਰਕ ਸੀਗਾ ਕਿ ਭਾਈ ਅਸੀਂ ਸੁਪਰੀਮ ਕੋਰਟ ਨੂੰ ਸਰਵਉੱਚ ਮੰਨਦੇ ਆ, ਉਹਦਾ ਫੈਸਲਾ ਆ, ਬਸ ਠੀਕ ਹੈ ਭਾਈ, ਅਸੀਂ ਮੰਨਦੇ, ਤੁਸੀਂ ਨਹੀਂ ਮੰਨਣਾ ਨਾ ਮੰਨੋ। ਪਰ ਉਹਨੂੰ ਜੋੜ ਦਿੱਤਾ ਮਤਲਬ ਕਿ ਇੱਕ ਦਸਤਾਵੇਜ਼ੀ ਫਿਲਮ ਨੂੰ ਕਹਿ ਲਓ ਜਾਂ ਡਾਕੂਮੈਂਟਰੀ ਨੂੰ ਕਹਿ ਲਓ, ਉਹਨੂੰ ਜੋੜ ਦਿੱਤਾ ਕਿ ਦੇਖੋ ਜੀ ਇਹ ਸਾਡੀ ਇੰਟੈਗ੍ਰਿਟੀ ਤੇ ਜਾਂ ਸੋਵਰਨਿਟੀ ਤੇ ਇਹ ਹਮਲਾ ਹੈ। ਤੇ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਲੋਕ ਦੇਸ਼ ਦੇ ਵਿੱਚੋਂ ਹੀ ਉਹਦੇ ਹੱਕ 'ਚ ਆ ਗਏ, ਜਿਹੜੇ ਕਿ ਆਲਵੇਜ਼ ਆਪਾਂ ਦੇਖਦੇ ਹਾਂ ਕਿ ਵੰਡੇ ਹੁੰਦੇ ਲੋਕ ਨੇ। ਇਸ ਕਰਕੇ ਮੈਨੂੰ ਇਹ ਚੀਜ਼ ਮਤਲਬ ਕਿ ਹਾਲਾਂਕਿ ਚਲੋ ਠੀਕ ਹੈ, ਭਾਰਤ ਦੀ ਵਿਦੇਸ਼ ਨੀਤੀ ਦੇ ਬੜੇ ਇਸ ਵੇਲੇ ਕਹਿ ਲਓ ਕਿ ਵਧੀਆ ਬੰਦੇ ਵੀ ਕੰਮ ਕਰ ਰਹੇ ਆ। ਆਪਾਂ ਦੇਖਿਆ ਯੂਕਰੇਨ ਰਸ਼ੀਆ ਕੌਨਫਲਿਕਟ ਦੇ ਵਿੱਚ ਐਤਕੀ ਇੰਡੀਆ ਨੂੰ ਕਿਸ ਤਰ੍ਹਾਂ ਇਹਨਾਂ ਨੇ ਪੂਰੇ ਫਰੰਟ ਤੇ ਲਿਜਾ ਕੇ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਉਹਦਾ ਲੋਹਾ ਮਨਵਾਇਆ। ਉਹ ਇੱਕ ਅੱਛੀ ਹੈ, ਕੂਟਨੀਤਿਕ ਅੱਛੀ ਪਹੁੰਚ ਹੈ। ਪਰ ਇੱਥੇ ਕਿਉਂ ਮਾਰ ਖਾ ਕੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ, ਸੱਚੀ ਮੈਨੂੰ ਸਮਝ ਨਹੀਂ ਲੱਗੀ ਕਿ ਇਹਨਾਂ ਨੇ ਇੰਨਾ ਕਰੜਾ ਮਤਲਬ ਕਿ ਪ੍ਰਤੀਕਰਮ ਦਿੱਤਾ ਜਿਹੜਾ ਕਿ ਮੈਨੂੰ ਬੇਲੋੜਾ ਲੱਗਿਆ। ਘੱਟੋ ਘੱਟ ਹੋ ਸਕਦਾ ਮੈਂ ਗਲਤ ਹੋਵਾਂ, ਤਾਂ ਉਹਦੇ ਕਰਕੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਰੁਕ ਨਹੀਂ ਰਹੀਆਂ। ਚਾਹੇ ਉਹ ਬੰਗਾਲ ਵਾਲੀ ਮੈਂਬਰ ਪਾਰਲੀਮੈਂਟ ਹੋਵੇ, ਮਹੁਆ ਮੋਤਰਾ, ਉਹਨੇ ਵੀ ਲਿੰਕ ਪਾ ਦਿੱਤਾ, ਬਲੌਕ ਕਰ ਦਿੱਤਾ, ਫਿਰ ਲਿੰਕ ਪਾ ਦਿੱਤਾ ਉਹਨੇ। ਇਸ ਤਰ੍ਹਾਂ ਕਾਂਗਰਸ ਦੇ ਵਿੱਚੋਂ ਵੀ ਆਵਾਜ਼ ਉੱਠ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਜੋੜਿਆ ਜਾ ਰਿਹਾ ਕਿ ਸੈਂਸਰਸ਼ਿਪ ਜਿਹਦੀ ਕਿ ਮੁਖਾਲਫਤ ਕਰਦੀ ਸੀਗੀ ਭਾਜਪਾ ਐਮਰਜੈਂਸੀ ਦੇ ਦੌਰਾਨ, ਕਿ ਉਸੇ ਤਰ੍ਹਾਂ ਦੀ ਸੈਂਸਰਸ਼ਿਪ ਥੋਪਣ ਦਾ ਇਹਨਾਂ ਨੇ ਇਸ ਵੇਲੇ ਇੱਕ ਰਸਤਾ ਜਿਹੜਾ ਤਿਆਰ ਕਰ ਲਿਆ। ਕਿਉਂਕਿ ਇਸ ਤੋਂ ਬਾਅਦ ਅਗਲੀ ਜਿਹੜੀ ਇੰਡੀਆ ਦੇ ਵਿੱਚ ਵੱਡੀ ਬਹਿਸ ਛਿੜਨੀ ਹੈ, ਉਹ ਛਿੜਨੀ ਹੈ ਜੋ ਫੇਕ ਨਿਊਜ਼ ਦੇ ਬਦਲੇ ਇਹਨਾਂ ਨੇ IT ਐਕਟ ਦੇ ਵਿੱਚ ਸੋਧ ਕਰਨੀ ਹੈ। ਕਿਉਂਕਿ ਉਹਦੇ ਚ ਸਾਡੇ ਅਖਬਾਰਾਂ ਦੇ ਜਿਹੜੇ ਬਹੁਤ ਵੱਡੇ ਬਣੇ ਹੋਏ ਨੇ, ਸਮੂਹ ਬਣੇ ਹੋਏ ਨੇ, ਜਥੇਬੰਦੀਆਂ ਬਣੀਆਂ ਹੋਈਆਂ ਨੇ, ਗਿਲਡ ਬਣਿਆ ਹੋਇਆ, ਜੋ ਐਡੀਟਰਸ ਦਾ ਜੋ ਐਸੋਸੀਏਸ਼ਨ ਆ, ਤਾਂ ਉਹ ਬਹੁਤ ਵੱਡਾ ਵਿਰੋਧ ਛਿੜ ਗਿਆ ਹੋਵੇ ਉਹਦੇ ਤੇ। ਚਲੋ ਕਦੇ ਗੱਲ ਫੇਰ ਕਰ ਲਵਾਂਗੇ। ਸੋ ਇਸ ਕਰਕੇ ਇਸ ਵੇਲੇ ਉਹ ਵੈਸੇ ਉਹ ਸੋਧ ਆਈ ਨਹੀਂ ਹਾਲੇ, ਉਹ ਖਰੜਾ ਹੈ। ਮੈਂ ਤੁਹਾਨੂੰ ਦੱਸ ਦੇਵਾਂ, ਕਿਤੇ ਇਹ ਨਾ ਸਮਝ ਲਓ ਕਿ ਕਾਨੂੰਨ ਆ ਗਿਆ ਇੰਡੀਆ 'ਚ, ਉਹ ਸਿਰਫ ਖਰੜਾ ਪਾਇਆ ਗਿਆ। ਖਰੜਾ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਪਬਲਿਕਲੀ ਲੋਕਾਂ 'ਚ ਪਹੁੰਚਾ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਰਾਇਸ਼ੁਮਾਰੀ ਲਈ ਜਾਂਦੀ ਹੈ, ਸੁਝਾਅ ਦਿੱਤੇ ਜਾਂਦੇ ਨੇ ਮਤਲਬ ਕਿ। ਪਰ ਜੇ ਉਹ ਅਮੈਂਡਮੈਂਟ ਹੋ ਜਾਂਦੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਸੋਸ਼ਲ ਮੀਡੀਆ ਤੇ ਜੋ ਵੀ ਲੋਕ ਰਿਪੋਰਟਿੰਗ ਕਰਦੇ ਨੇ ਜਾਂ ਜੋ ਵੀ ਆਪਣੇ ਉੱਥੇ ਰੱਖਦੇ ਨੇ, ਸਮਾਚਾਰ ਰੱਖਦੇ ਨੇ ਜਾਂ ਆਪਣੇ ਓਪੀਨੀਅਨ ਰੱਖਦੇ ਨੇ, ਤਾਂ ਕਾਫੀ ਹੱਦ ਤੱਕ ਹੋ ਸਕਦਾ ਹੈ ਕਿ ਉਹਨਾਂ ਤੇ ਵੀ ਗਾਜ਼ ਡਿੱਗੇ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਸਿੱਧੂ ਦੀ ਰਿਹਾਈ ਦੀਆਂ ਉਮੀਦਾਂ ਟੁੱਟ ਗਈਆਂ, ਸਮਰਥਕਾਂ ਨੂੰ
ਕਾਫੀ ਤਗੜਾ ਝਟਕਾ ਲੱਗਿਆ ਜੀ। ਹਾਂਜੀ ਦੇਖੋ, ਉਮੀਦ ਟੁੱਟਣ ਦਾ ਦਰਦ ਤਾਂ ਹੁੰਦਾ ਹੀ ਹੈ ਵੈਸੇ, ਪਰ ਉਮੀਦ ਨਾਲ ਕਹਿੰਦੇ ਆ ਕਿ ਦੁਨੀਆ ਕਾਇਮ ਵੀ ਹੁੰਦੀ ਹੈ। ਹਾਂਜੀ, ਆਦੇ ਹੁੰਦੇ ਨਾ ਕਿ ਜਦ ਤੱਕ ਸਾਸ ਤਦ ਤੱਕ ਆਸ। ਹਾਲੇ 26 ਜਨਵਰੀ ਲੰਘੀ ਨਹੀਂ ਹੈ, ਹੋ ਸਕਦਾ ਬਈ ਸਵੇਰੇ 10 ਕੁ 11 ਵਜੇ ਕੋਈ ਆਵਾਜ਼ ਪੈ ਜਾਵੇ ਕਿ ਨਵਜੋਤ ਸਿੰਘ ਸਿੱਧੂ ਕੌਣ ਹੈ ਬਈ। ਤਾਂ ਜਦੋਂ ਆਵਾਜ਼ ਪੈਂਦੀ ਛੁੱਟੀ ਵਾਲੇ ਦਿਨ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਕੋਈ ਖਾਸਮ ਖਾਸ ਜਾਂ ਤਾਂ ਆਇਆ ਤੇ ਜਾਂ ਕੋਈ ਸੁਨੇਹਾ ਆ ਗਿਆ ਬਈ ਵੱਡਾ, ਜਿਹਨੂੰ ਆਸ ਦੀ ਉਮੀਦ ਦੀ ਕੋਈ ਕਿਰਨ ਹੋਵੇ। ਹੋ ਸਕਦਾ ਸਵੇਰੇ ਆਵਾਜ਼ ਵੱਜ ਜਾਵੇ, ਨਵਜੋਤ ਸਿੰਘ ਸਿੱਧੂ ਜੀ ਸਮਾਨ ਲੈ ਕੇ ਬਾਹਰ ਆ ਜਾਓ, ਇਹ ਵੀ ਹੋ ਸਕਦਾ ਹੈ ਨਾ। ਇਹਦੇ ਚ ਤਾਂ ਕੋਈ ਵੱਡੀ ਗੱਲ ਨਹੀਂ ਹਾਲ ਦੀ ਘੜੀ, ਕਿਉਂਕਿ ਦੇਖੋ ਆਮ ਤੌਰ ਤੇ ਕੀ ਹੁੰਦਾ ਹੈ, ਆਮ ਤੌਰ ਤੇ ਇਹ ਹੁੰਦਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਰਿਹਾਈਆਂ ਕਰਨੀਆਂ ਹੁੰਦੀਆਂ ਨੇ ਉਹ 1 ਜਾਂ 2 ਰੋਜ਼ ਪਹਿਲਾਂ ਹੀ ਐਲਾਨ ਦਿੱਤੀਆਂ ਜਾਂਦੀਆਂ। ਜਿਵੇਂ ਹਰਿਆਣਾ ਨੇ ਕੱਲ ਹੀ ਐਲਾਨ ਦਿੱਤਾ ਸੀਗਾ ਕਿ ਅਸੀਂ ਮਾਫੀ ਦੇ ਰਹੇ ਹਾਂ 3 ਮਹੀਨੇ ਤੋਂ ਲੈ ਕੇ 1 ਮਹੀਨੇ ਤੱਕ। ਤੇ ਦੂਜੇ ਪਾਸੇ ਪੰਜਾਬ ਨੇ ਅੱਜ 25 ਨੂੰ ਵੀ ਕੁਝ ਨਹੀਂ ਕੀਤਾ। ਤਾਂ ਇਹਦਾ ਮਤਲਬ ਇਹ ਹੈ ਕਿ ਜਾਂ ਤਾਂ ਫਿਰ ਲੁਕਾ ਕੇ ਛੁਪਾ ਕੇ ਉਹ ਫਾਈਲ ਜਿਹੜੀ ਕਲੀਅਰ ਕਰ ਦਿੱਤੀ ਜਾਵੇਗੀ, ਤੇ ਜਾਂ ਫਿਰ ਜੇ ਇਹ ਮੰਨ ਲਈਏ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਕੱਲ ਨਹੀਂ ਹੁੰਦੀ, ਤਾਂ ਮੇਰਾ ਵਿਅਕਤੀਗਤ ਤੌਰ ਤੇ ਜਿਹੜਾ ਇੱਕ ਮੰਨਣਾ ਹੈ ਤੇ ਉਹ ਮੰਨਣਾ ਰਹੇਗਾ ਹਾਲ ਦੀ ਘੜੀ ਕਿ ਇਹ ਸਰਕਾਰ ਡਰ ਗਈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਵੇਲੇ ਤੋਂ ਪਹਿਲਾਂ ਰਿਹਾ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਸਾਡਾ ਸਿਆਸੀ ਨੁਕਸਾਨ ਹੋ ਸਕਦਾ, ਕਿਉਂਕਿ ਬੰਦੀ ਸਿੰਘਾਂ ਦਾ ਰਿਹਾਈ ਦਾ ਮੁੱਦਾ ਬਹੁਤ ਗਰਮਾਇਆ ਹੋਇਆ। ਉਹਦੇ ਵਿੱਚ ਇਹ ਸਰਕਾਰ ਕਸੂਤੀ ਫਸ ਸਕਦੀ ਹੈ ਕਿ ਜੇ ਸਿੱਧੂ ਨੂੰ ਵੇਲੇ ਨਾਲ ਰਿਹਾਈ ਮਿਲ ਸਕਦੀ ਹੈ ਤਾਂ ਜਿਨ੍ਹਾਂ ਨੇ ਇੰਨੀ ਕੈਦ ਕੱਟੀ ਹੈ ਉਹਨਾਂ ਦੀ ਰਿਹਾਈ ਕਿਉਂ ਨਹੀਂ ਬਈ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੱਠੂ ਜੀ, ਤੇ ਗੱਲ ਕਰੀਏ ਸਿਮਰਜੀਤ ਸਿੰਘ ਬੈਂਸ ਦੀ। ਸਾਬਕਾ ਵਿਧਾਇਕ ਨੂੰ ਬੈਂਸ ਨੂੰ ਵੀ ਹੁਣ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਜੀ। ਹਾਂਜੀ, ਸਿਮਰਨਜੀਤ ਸਿੰਘ ਬੈਂਸ ਨੂੰ ਜ਼ਮਾਨਤ ਮਿਲ ਗਈ ਆ। ਬੈਂਸ ਜਿਹੜਾ ਆ ਉਹ ਲੰਮੇ ਸਮੇਂ ਤੋਂ ਅੰਦਰ ਸੀਗਾ, ਜੇ ਆਪਾਂ ਦੇਖੀਏ ਤਾਂ ਖਾਸਾ ਟਾਈਮ ਹੋ ਗਿਆ, 7ਵੇਂ ਮਹੀਨੇ ਦਾ ਸ਼ਾਇਦ ਅੰਦਰ ਆ ਤੇ ਤਕਰੀਬਨ 6 ਮਹੀਨੇ ਦੀ ਕਸਟਡੀ ਬਣ ਗਈ ਜੀ। ਤਾਂ ਗੱਲ ਇਹ ਆ ਕਿ ਇਹਦਾ ਇਤਰਾਜ਼ ਤਾਂ ਜਿਹੜਾ ਹੈ ਉਹ ਲਾਇਆ ਸੀਗਾ ਬੇਲ ਦਾ, ਯਾਨੀ ਬੇਲ ਦੀ ਵਿਰੋਧਤਾ ਹੋਈ ਸੀਗੀ। ਪੁਲਿਸ ਨੇ ਜਾ ਕੇ ਕੁਝ, ਜਿੰਨਾ ਕੋ ਮੈਨੂੰ ਪਤਾ ਹੈ ਕਿ ਬਈ ਕੇਸਾਂ ਦਾ ਹਵਾਲਾ ਦਿੱਤਾ ਸੀਗਾ ਕਿ ਬੈਂਸ ਤੇ ਬਹੁਤ ਸਾਰੇ ਕੇਸ ਚੱਲਦੇ ਨੇ, ਤਕਰੀਬਨ 2 ਦਰਜਨ ਦੇ ਕਰੀਬ। ਤੇ ਇਸ ਤੋਂ ਬਾਅਦ ਫਿਰ ਕੋਰਟ ਦਾ ਮੰਨਣਾ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਿਸੇ ਵੀ ਬੰਦੇ ਦਾ ਕੋਈ ਪੋਲੀਟੀਕਲ ਕੈਰੀਅਰ ਹੈ ਉਹਦੇ ਵਿੱਚ ਪ੍ਰਵੀਨ ਜੀ ਇਹ ਹੁੰਦਾ ਕਿ ਜ਼ਿਆਦਾਤਰ ਕੇਸ ਜਿਹੜੇ ਹੁੰਦੇ ਨੇ ਉਹ ਜਾਂ ਤਾਂ ਵਿਰੋਧ ਕਰਨ ਦੇ ਹੁੰਦੇ ਨੇ, ਜਿੱਦਾਂ ਜਾਮ ਵਗੈਰਾ ਜੋ ਕਰਦੇ ਨੇ, ਤਾਂ ਜਾਂ ਫਿਰ ਇਹ ਹੁੰਦਾ ਕਿ ਇਹਨਾਂ ਦੇ ਕੋਲ ਇੱਕ ਬਹੁਤ ਵੱਡਾ ਬਚਾਅ ਦਾ ਵਸੀਲਾ ਹੁੰਦਾ ਹੈ ਕਿ ਜੀ ਸਾਡੇ ਨਾਲ ਬਦਲਾਖੋਰੀ ਹੋਈ ਹੈ। ਇਸ ਕਰਕੇ ਦਲੀਲ ਫਿਰ ਉਹਦਾ ਕਾਊਂਟਰ ਹੈ ਵਿਰੋਧਤਾ ਦਾ ਕਿ ਜੀ ਦੇਖੋ ਜੀ ਸਾਡੇ ਨਾਲ ਪੋਲੀਟੀਕਲੀ ਵੈਂਡੇਟਾ ਜਿਹੜਾ ਉਹ ਹੋਇਆ ਜਾਂ ਕੀਤਾ ਗਿਆ, ਜਾਂ ਇਹ ਕਹਿ ਜਾਂਦਾ ਕਿ ਇਹ ਪ੍ਰਦਰਸ਼ਨ ਵਗੈਰਾ ਦੇ ਕੇਸ ਨੇ। ਵੈਸੇ ਹੈ ਵੀ ਜ਼ਿਆਦਾਤਰ ਸਿਮਰਨਜੀਤ ਸਿੰਘ ਬੈਂਸ ਤੇ ਉਹਨਾਂ ਦੇ ਕੇਸ ਨੇ। ਤਾਂ ਖੈਰ ਜਾਨ ਛੁੱਟ ਗਈ ਆ ਹੁਣ। ਦੇਖੋ ਚਲੋ ਇਹ ਤਾਂ ਫਾਇਦਾ ਹੋ ਗਿਆ, ਜ਼ਮਾਨਤ ਮਿਲ ਗਈ ਆ, ਪਰ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਬੈਂਸ ਬ੍ਰਦਰਸ ਨੂੰ ਹੋ ਚੁੱਕਾ ਹੈ ਪ੍ਰਵੀਨ ਜੀ। ਉਹਦੀ ਕੋਈ ਭਰਪਾਈ ਨਹੀਂ। ਉਹ ਇਹਨਾਂ ਦੇ ਜਿਹੜੇ ਕਾਸਮ ਖਾਸ ਸੀ ਲੰਗੋਟੀਏ ਯਾਰ, ਉਹ ਵੀ ਤਕਰੀਬਨ ਟੁੱਟ ਗਏ। ਹੁਣ ਬਦਨਾਮੀ ਬਹੁਤ ਸਿਰੇ ਦੀ ਹੋ ਗਈ, ਯਾਨੀ ਜਿਹੜੇ ਬੈਂਸਾਂ ਤੋਂ ਲੁਧਿਆਣਾ ਡਰਦਾ ਸੀਗਾ ਅੱਜ ਉਹਨਾਂ ਬੈਂਸਾਂ ਦੀ ਮਜ਼ਾਕ ਉਡਦੇ ਨੇ। ਤਾਂ ਸਮਾਂ ਸਮਰੱਥ ਹੈ ਜ਼ਰੂਰ, ਸਮਾਂ ਸਮਰੱਥ ਆ। ਇਸ ਕਰਕੇ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਬੈਂਸ ਬ੍ਰਦਰਸ ਨੇ ਚੁੱਕਿਆ, ਹਾਲੇ ਹੋਰ ਵੀ ਚੁੱਕਣਾ ਪੈ ਸਕਦਾ। ਪਰ ਇਹ ਹੁੰਦਾ ਹੈ ਕਿ ਜੇਲ੍ਹ ਚੋਂ ਬਾਹਰ ਨਿਕਲਣ ਦੀ ਆਪਣੀ ਇੱਕ ਖੁਸ਼ੀ ਹੁੰਦੀ ਹੈ, ਤਾਂ ਇਹ ਕਾਫੀ ਨੁਕਸਾਨ ਉਸ ਖੁਸ਼ੀ ਦੇ ਬਰੋਬਰ ਤੇ ਨਹੀਂ ਤੋਲੇ ਜਾ ਸਕਦੇ। ਪਰ ਫਿਰ ਵੀ ਕਿਉਂਕਿ ਸਿਆਸਤਦਾਨ ਬੰਦੇ ਲਈ ਸਿਆਸੀ ਕੈਰੀਅਰ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ, ਉਹਦੇ ਚ ਤਾਂ ਕਾਫੀ ਜ਼ਿਆਦਾ ਨੁਕਸਾਨ ਇਹਨਾਂ ਨੂੰ ਹੋ ਗਿਆ ਇਸ ਵਕਤ ਵਿੱਚ। ਜੀ ਬਿਲਕੁਲ, ਮੈਨੂੰ ਚੰਗੀ ਤਰ੍ਹਾਂ ਯਾਦ ਆ ਮਿੰਟੂ ਜੀ, ਜਦੋਂ ਇੱਕ ਦੌਰ ਆਇਆ ਸੀ ਜਦੋਂ ਬੈਂਸ ਸਾਹਿਬ ਦੀ ਤੂਤੀ ਬੋਲਦੀ ਹੁੰਦੀ ਸੀ ਦੋਨਾਂ ਬੈਂਸ ਭਰਾਵਾਂ ਦੀ, ਖਾਸ ਕਰਕੇ 2013, 14, 15 ਦਾ ਦੌਰ ਸੀਗਾ। ਤੇ ਉਦੋਂ ਖੈਰ ਜ਼ਮਾਨਤ ਤਾਂ ਹਰ ਇੱਕ ਦਾ ਹੱਕ ਹੈ, ਜਿਹਨੂੰ ਵੀ ਕਿਤੇ ਕੋਈ ਦੋਸ਼ ਲੱਗਦਾ ਜਾਂ ਜਿਹਦੀ ਗ੍ਰਿਫਤਾਰੀ ਹੈ। ਪਰ ਤੁਹਾਨੂੰ ਯਾਦ ਹੋਣਾ ਪਾਣੀਆਂ ਦੇ ਮਸਲੇ ਨੂੰ ਰਾਜਸਥਾਨ ਤੋਂ ਪੈਸੇ ਲੈਣ ਵਾਲੀ ਗੱਲ ਵਿਧਾਨ ਸਭਾ ਦੇ ਵਿੱਚ ਕੀਤੀ ਸੀ, ਕੱਪੜੇ ਪਾੜ ਦਿੱਤੇ ਸੀ ਬੈਂਸ ਨੇ, ਸਿਮਰਜੀਤ ਬੈਂਸ ਤੇ। ਤਾਂ ਉਹ ਖਬਰ ਨੇ, ਉਹ ਸੁਰਖੀ ਨੇ, ਉਸ ਕੰਮ ਨੇ, ਉਸ ਪਾਣੀ ਦੀ ਗੱਲ ਨੇ ਸਿਮਰਜੀਤ ਬੈਂਸ ਨੂੰ ਇੱਕੋ ਦਮ ਹੀ ਫਰਸ਼ੋਂ ਅਰਸ਼ ਤੇ ਪਹੁੰਚਾਤਾ ਸੀਗਾ। ਤੇ ਪਰ ਹੁਣ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਦੋਸ਼ ਲੱਗੇ, ਉਸ ਤੋਂ ਬਾਅਦ ਪੋਲੀਟੀਕਲ ਤੌਰ ਤੇ ਜੋ ਪਾਰਟੀ ਮੇਰੇ ਖਿਆਲ ਲੋਕ ਇਨਸਾਫ ਪਾਰਟੀ ਬੈਂਸ ਸਾਹਿਬ ਨੇ ਖੜੀ ਕਰ ਲਈ ਸੀ ਇੱਕ ਵਾਰੀ। ਜੀ ਦੇਖੋ ਇਹ ਪੰਜਾਬ ਦੀ ਪੋਲਿਟਿਕਸ ਆ, ਇਹਦੇ ਵਿੱਚ
ਤੁਸੀਂ ਠੀਕ ਆ ਜੋ ਮਰਜ਼ੀ ਕਰੀ ਜਾਓ, ਪਰ ਪੰਜਾਬੀ ਬਹੁਤੀ ਅਯਾਸ਼ੀ ਦੀ ਇਜਾਜ਼ਤ ਨਹੀਂ ਦਿੰਦੇ, ਨਾ ਹੀ ਬਦਮਾਸ਼ੀ ਦੀ ਇਜਾਜ਼ਤ ਦਿੰਦੇ। ਇੱਥੇ ਦੋਵੇਂ ਕੁਝ ਸੀ, ਅਯਾਸ਼ੀ ਦੀ ਵੀ ਦੋਸ਼ ਲੱਗ ਗਏ ਤੇ ਬਦਮਾਸ਼ੀ ਦੇ ਵੀ ਦੋਸ਼ ਲੱਗ ਗਏ। ਤਾਂ ਪੰਜਾਬੀ ਨਾ ਤਾਂ ਬਦਮਾਸ਼ੀ ਬਰਦਾਸ਼ਤ ਕਰਦੇ, ਨਾ ਅਯਾਸ਼ੀ ਵਾਲਾ ਦੇਖ ਲਓ ਨਾ, ਉਹਨਾਂ ਘਰ ਦਾ ਨਾ ਘਾਟ ਦਾ। ਜੀ ਸਹੀ ਕਿਹਾ ਤੁਸੀਂ। ਤੋ ਇਹ ਪੰਜਾਬੀਆਂ ਦਾ ਖਾਸਾ ਹੈ। ਬਾਕੀ ਦੇਖੋ ਵਿਧਾਨ ਸਭਾ ਚ ਮੁੱਦੇ ਚੁੱਕਣ ਵਾਸਤੇ ਹੀ ਲੋਕ ਘੱਲਦੇ ਨੇ ਇਹਨਾਂ ਨੂੰ। ਬਿਲਕੁਲ ਸਹੀ। ਹੋਰ ਉੱਥੇ ਇਹਨਾਂ ਨੇ ਵੇਟ ਲਿਫਟਿੰਗ ਥੋੜਾ ਕਰਨੀ, ਵੇਟ ਥੋੜੀ ਚੁੱਕਣਾ ਹੈ, ਉਹਦੇ ਹੀ ਚੁੱਕਣੇ ਆ। ਪਰ ਇਹ ਨਹੀਂ ਹੈ ਕਿ ਜੇ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਠੀਕ ਆ, ਵਧੀਆ ਗੱਲ ਹੈ, ਲੋਕ ਤੁਹਾਡੇ ਸ਼ੁਕਰਗੁਜ਼ਾਰ ਹੋਣਗੇ, ਪਰ ਇਹ ਨਹੀਂ ਹੈ ਕਿ ਫਿਰ ਲੋਕਾਂ ਦੀ ਗੱਲ ਕਰਕੇ ਤੇ ਲੋਕਾਂ ਦੇ ਨਾਲ ਆਹ ਕੁਝ ਕਰੋ ਲੋਕਾਂ ਦੀਆਂ ਧੀਆਂ ਭੈਣਾਂ। ਬਿਲਕੁਲ ਇਹ ਨਹੀਂ ਬਰਦਾਸ਼ਤ ਹੁੰਦਾ। ਜੀ ਜੀ। ਸੋ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਮਜ਼ਦੂਰ ਆਗੂਆਂ ਦੀ। ਮਜ਼ਦੂਰ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ। ਦੇਖੋ ਇਹ 26 ਜਨਵਰੀ ਨੂੰ ਆਉਣਾ, ਮਾਨ ਸਾਹਿਬ ਨੇ ਸਵਾਗਤ ਦੇ ਵਿੱਚ ਮਜ਼ਦੂਰ ਕਹਿੰਦੇ ਸੀਗੇ ਆ ਜਾਓ ਆਪਾਂ ਤੁਹਾਡੇ ਨਾਲ ਪ੍ਰੇਮ ਪਿਆਰ ਕਰਾਂਗੇ, ਉਹ ਨਹੀਂ ਮੰਨਦੇ, ਕੀ ਕਰੀਏ ਦੱਸੋ। ਉਹਨਾਂ ਨੂੰ ਫੜੋ ਫੜਾਈ, ਜਿਵੇਂ ਅੱਗੇ ਬਾਦਲ ਕੇ ਕਰਦੇ ਹੁੰਦੇ ਸੀਗੇ। ਬਾਦਲ ਦਾ ਸੰਗਤ ਦਰਸ਼ਨ ਰੱਖਿਆ ਹੁੰਦਾ ਸੀ 14 ਤਰੀਕ ਨੂੰ, 4 ਤਰੀਕ ਨੂੰ ਕਿਸਾਨ ਆਗੂਆਂ ਦੇ ਘਰਾਂ ਚ ਪੁਲਿਸ ਵਾਲੇ ਆ ਜਾਂਦੇ ਸੀ। ਹਾਂਜੀ ਫਲਾਣਾ ਸਿੰਘ ਜੀ ਕੀ ਕਰੀਏ ਹੁਣ। ਅਗਲਾ ਕਹਿੰਦਾ ਸੀ ਕਰੋ ਬਾਈ, ਉਹ ਜਿਵੇਂ ਸਿਕੰਦਰ ਨੂੰ ਪੋਰਸ ਨੇ ਜਵਾਬ ਦਿੱਤਾ ਸੀ ਵੀ ਕਰੋ, ਨਜ਼ਰਬੰਦੀ ਕਰੋਗੇ, ਹੋਰ ਕੀ ਕਰੋਗੇ। ਤਾਂ ਕਿਸੇ ਨੂੰ ਘਰ ਚ ਡੱਕ ਦੇਣਾ, ਕਿਸੇ ਨੂੰ ਥਾਣੇ ਚ ਡੱਕ ਦੇਣਾ। ਤੇ ਦੇਖ ਲਓ ਇਹ ਵੀ ਬਦਲਾਅ ਹੈ ਜੀ, ਬਦਲਾਅ ਹੈ। ਇਹ 26 ਜਨਵਰੀ ਤੋਂ ਪਹਿਲਾਂ ਨੇ ਜਿਹੜੇ ਕੁਝ ਹੈਗੇ ਨੇ ਵੱਡੇ ਨੇਤਾ ਇਹਨਾਂ ਜਥੇਬੰਦੀਆਂ ਦੇ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ, ਉਹ ਕਹਿੰਦੇ ਕਿ ਜੀ ਅਸੀਂ ਪ੍ਰੋਗਰਾਮ ਉਲੀਕਿਆ ਹੋਇਆ ਸੀ, ਉਸ ਤੋਂ ਪਹਿਲਾਂ ਹੀ ਸਾਡੇ ਸੰਘਰਸ਼ ਨੂੰ ਸਾਬੋਤਾਜ ਕਰਨ ਵਾਸਤੇ ਇਹਨਾਂ ਨੇ ਮਜ਼ਦੂਰ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਜਿਹੜੀ ਆ ਉਹ ਤੇਜ਼ ਕਰ ਦਿੱਤੀ ਹੈ। ਤੇ ਵੈਸੇ ਬਹੁਤ ਸਾਰੇ ਆਗੂ ਜਿਹੜੇ ਰੂਪੋਸ਼ ਹੋ ਗਏ। ਤੁਹਾਨੂੰ ਪਤਾ ਜੇ ਛਾਪੇਮਾਰੀ 4 ਤੇ ਕਰੋਗੇ, 10 ਤੇ ਕਰੋਗੇ ਵੱਧ ਤੋਂ ਵੱਧ ਇੱਕੋ ਵੇਲੇ, ਤਾਂ ਦੂਸਰਿਆਂ ਨੂੰ ਸੂਚਨਾ ਮਿਲ ਜਾਂਦੀ ਆ, ਦੂਸਰੇ ਫਿਰ ਪਾਸੇ ਹੋ ਜਾਂਦੇ ਆ। ਤਾਂ ਕੀ ਕੱਲ ਨੂੰ ਜਦੋਂ ਮਾਨ ਸਾਹਿਬ ਬਠਿੰਡਾ ਦੇ ਪ੍ਰੋਗਰਾਮ ਚ ਆਉਣਗੇ ਜਿਹੜਾ ਗਣਤੰਤਰ ਦਿਹਾੜੇ ਦਾ ਹੈ, ਕਿ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਕੋਈ ਐਕਸ਼ਨ ਹੋਏਗਾ? ਇਹ ਜਥੇਬੰਦੀਆਂ ਮੈਂ ਜਾਣਦਾ ਬਹੁਤ ਹੀ ਜਿੱਦਾਂ ਕਹਿ ਲਓ ਨਾ ਕਿ ਗੁਰਿੱਲਾ ਨੀਤੀ ਨਾਲ ਚੱਲਣ ਵਾਲੀਆਂ ਨੇ। ਇਹਦੇ ਚ ਲక్ష్మణ ਸਿੰਘ ਸੇਵੀ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹ ਕੰਮ ਕੀਤਾ ਹੈ, ਤਾਂ ਕੀ ਉਹ ਗੁਰਿੱਲਾ ਨੀਤੀ ਦੇ ਤਹਿਤ ਇਹਨਾਂ ਨੂੰ ਮਾਤ ਦੇ ਦੇਣਗੇ, ਜਾਂ ਫਿਰ ਇਹਨਾਂ ਦਾ ਪ੍ਰਦਰਸ਼ਨ ਹੈ ਜਿਹੜਾ ਨਹੀਂ ਹੋ ਸਕੇਗਾ? ਪਰ ਵੈਸੇ ਦੇਖੋ ਇਨਵੈਸਟਰ ਲਿਆ ਰਹੇ ਅਸੀਂ ਵਗੈਰਾ ਵਗੈਰਾ ਜੋ ਗੱਲਾਂ ਕੀਤੀਆਂ ਜਾ ਰਹੀਆਂ, ਬਹੁਤ ਅੱਛੇ ਯਤਨ ਨੇ ਮਾਨ ਸਾਹਿਬ ਦੇ, ਮੈਂ ਸਿਫਤ ਵੀ ਕਰਾਂਗਾ। ਪਰ ਤੁਹਾਨੂੰ ਆਹ ਚੀਜ਼ਾਂ ਤਾਂ ਫਿਰ ਠੀਕ ਕਰਨੀਆਂ ਪੈਣਗੀਆਂ। ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਬਹੁਤ ਜ਼ਿਆਦਾ ਹੋ ਰਹੇ ਨੇ, ਬਹੁਤ ਜ਼ਿਆਦਾ ਮੋਰਚੇ ਲੱਗ ਰਹੇ ਨੇ, ਤਾਂ ਤੁਹਾਨੂੰ ਇਹ ਚੀਜ਼ਾਂ ਦੇ ਹੱਲ ਕਰਨੇ ਪੈਣਗੇ ਪਹਿਲਾਂ, ਕਿਉਂਕਿ ਫੇਰ ਹੀ ਤੁਸੀਂ ਕਾਰੋਬਾਰ ਪੱਖੀ ਮਾਹੌਲ ਸਿਰਜ ਸਕਦੇ ਹੋ। ਨਹੀਂ ਤਾਂ ਕਿਤੇ ਰੇਲ ਰੁਕ ਜਾਏਗੀ, ਕਿਤੇ ਕੋਈ ਪ੍ਰੋਗਰਾਮ ਉਹ ਮਤਲਬ ਕਿ ਹੋ ਸਕਦਾ ਇਸ ਤਰ੍ਹਾਂ ਦੇ ਵਿਗੜ ਦਾ ਸ਼ਿਕਾਰ ਹੋ ਜਾਵੇ, ਜਾਂ ਵੱਡੇ ਸ਼ਾਹਰਾਹ ਬੰਦ ਹੋ ਜਾਣ। ਇਹ ਸਮੱਸਿਆਵਾਂ ਦਾ ਹੱਲ ਵੀ ਤੁਹਾਨੂੰ ਕਰਨਾ ਪਏਗਾ ਮਾਨ ਸਾਹਿਬ। ਹਰੇਕ ਵਰਗ ਦੇ ਨਾਲ ਗੱਲਬਾਤ ਤੇ ਕਰਨੀ ਪਏਗੀ, ਸਮਾਂ ਲਵੋ ਜਾਂ ਕਿਸੇ ਨੂੰ ਯਕੀਨ ਦਿਵਾਓ, ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ। ਏਦਾਂ ਫੜੋ ਫੜਾਈ ਨਾਲ ਕੁਛ ਨਹੀਂ ਹੋਣਾ। ਇਹ ਤੇ ਬਹੁਤ ਹੁੰਦੇ ਨੇ, 5 ਫੜ ਲੋਗੇ, 50 ਫੜ ਲੋਗੇ, ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੇ ਪ੍ਰਦਰਸ਼ਨ ਕਰਨੇ ਹੁੰਦੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ ਅਡਾਨੀ ਗਰੁੱਪ ਦੀ। ਅਡਾਨੀ ਗਰੁੱਪ ਤੇ ਧੋਖਾਧੜੀ ਦਾ ਦੋਸ਼ ਲਾਇਆ ਜੀ, ਕਿਸ ਨੇ ਲਾਇਆ ਜੀ? ਹਾਂਜੀ ਦੇਖੋ ਅਡਾਨੀ ਗਰੁੱਪ ਤੇ ਲਾਇਆ ਹਿੰਡਨਬਰਗ ਨੇ। ਹਿੰਡਨਬਰਗ ਜਿਹੜਾ ਕਹਿ ਲਓ ਕਿ ਮਸ਼ਹੂਰ ਅਮਰੀਕੀ ਕਾਰਕੁਨ ਨਿਵੇਸ਼ਕ ਹੈ, ਤਾਂ ਇਹ ਹਿੰਡਨਬਰਗ ਰਿਸਰਚ ਹੈ, ਉਹਨਾਂ ਨੇ ਦੋਸ਼ ਲਾਇਆ ਅਡਾਨੀ ਗਰੁੱਪ ਤੇ। ਇਹਨਾਂ ਨੇ ਕਿਹਾ ਕਿ ਸਟਾਕ ਹੇਰਾਫੇਰੀ ਤੇ ਲੇਖਾ ਧੋਖਾਧੜੀ ਜਿਹੜੀ ਆ ਉਹ ਕੀਤੀ ਗਈ ਹੈ ਇਸ ਗਰੁੱਪ ਵੱਲੋਂ। ਤਾਂ ਸੰਖੇਪ ਦੇ ਵਿੱਚ ਜੇ ਗੱਲ ਕਹੀਏ ਤਾਂ ਇਹਨਾਂ ਦੀ ਰਿਪੋਰਟ ਦੇ ਵਿੱਚ ਅਡਾਨੀ ਦੀਆਂ ਜਾਇਦਾਦਾਂ ਦੇ ਵੇਰਵੇ ਹਨ, ਤੇ ਇਹਨਾਂ ਨੇ ਦੱਸਿਆ ਕਿ ਕੈਰੀਬੀਅਨ ਅਤੇ ਮਾਰੀਸ਼ੀਅਸ ਤੋਂ ਸੰਯੁਕਤ ਅਰਬ ਅਮੀਰਾਤ ਤੱਕ ਫੈਲੀਆਂ ਹੋਈਆਂ ਨੇ ਅਡਾਨੀ ਪਰਿਵਾਰਕ ਸੰਸਥਾਵਾਂ ਦਾ ਜਿਹੜਾ ਜੋ ਵੀ ਆ ਲੇਖਾ ਜੋਖਾ ਉਹ ਇਸ ਰਿਪੋਰਟ ਦੇ ਵਿੱਚ ਹੈ। ਇਹ ਨਾਲ ਦਾਅਵਾ ਕਰਦਾ ਗਰੁੱਪ ਕਿ ਬਈ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਤੇ ਟੈਕਸ ਦਾਤਾਵਾਂ ਦੀ ਜਿਹੜੀ ਚੋਰੀ ਨੂੰ ਉਤਸ਼ਾਹਿਤ ਕਰਨ ਲਈ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ। ਮਤਲਬ ਸਾਫ਼ ਆ, ਕਿਉਂਕਿ ਥੋੜੇ ਸ਼ਬਦ ਜਾਲ ਦੇ ਮਾਮਲੇ ਹੁੰਦੇ ਨੇ। ਹਿਡਨਬਰਗ ਜੋ ਕਹਿ ਰਿਹਾ ਵਾ, ਜਿਹੜੀ ਉਹਨਾਂ ਦੀ ਰਿਸਰਚ ਹੈ, ਉਹ ਕਹਿ ਰਿਹਾ ਵਾ ਕਿ ਇਹ ਜਿੱਦਾਂ ਮਤਲਬ ਕਿ ਕੰਪਨੀਆਂ ਬਣ ਜਾਂਦੀਆਂ ਨੇ, ਸ਼ੈਲ ਕੰਪਨੀਆਂ ਬਣ ਜਾਂਦੀਆਂ ਨੇ, ਮੈਂ ਤੁਹਾਨੂੰ ਦੱਸਿਆ ਵੀ ਆ ਕਈ ਵਾਰੀ, ਉਹ ਪੈਸੇ ਦਾ ਇੱਕ ਸਾਧਨ ਹੁੰਦਾ ਹੈ। ਤਾਂ ਇਹ ਇਸ ਤਰ੍ਹਾਂ ਦੇ ਦੋਸ਼ ਅੱਗੇ ਵੀ ਲੱਗੇ ਨੇ, ਬਹੁਤ ਵਾਰੀ ਲੱਗੇ ਨੇ, ਬਕਾਇਦਾ ਇਹਨਾਂ ਤੇ ਮਤਲਬ ਕਿ ਰਿਪੋਰਟਿੰਗ ਵੀ ਹੋਈ ਆ। ਪਰ
ਨਾਲ ਦੀ ਨਾਲ ਇੱਕ ਚੀਜ਼ ਜਿਹੜੀ ਤੁਸੀਂ ਵੇਖੋਗੇ, ਅਡਾਨੀ ਗਰੁੱਪ ਨੇ ਇਹ ਗੱਲ ਕਹੀ ਹੈ ਕਿ ਵੇਖੋ ਇਹਨਾਂ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ, ਜੋ ਇਹ ਗੱਲਾਂ ਕਰ ਰਹੇ ਨੇ ਬਿਲਕੁਲ ਫਜ਼ੂਲ ਦੀਆਂ ਗੱਲਾਂ ਨੇ। ਵੈਸੇ ਤੁਹਾਨੂੰ ਯਾਦ ਹੋਏਗਾ ਅਡਾਨੀ ਦਾ ਮੁੰਡਾ ਤਾਂ ਮਿਆਂਮਾਰ ਦੇ ਫੌਜੀ ਜਰਨੈਲ ਦੇ ਨਾਲ ਵੀ ਇੱਕ ਵਾਰੀ ਆ ਗਿਆ ਸੀ ਸਾਹਮਣੇ, ਯਾਦ ਹੈ ਨਾ ਤੁਹਾਨੂੰ? ਜਦ ਕਿ ਮਿਆਂਮਾਰ ਦੇ ਵਿੱਚ ਉਹਨਾਂ ਨੇ ਚੁਣੀ ਹੋਈ ਸਰਕਾਰ ਦਾ ਉਦੋਂ ਤੱਕ ਤਖਤਾ ਪਲਟ ਦਿੱਤਾ ਸੀਗਾ। ਤਾਂ ਉਹ ਸਾਹਮਣੇ ਮਤਲਬ ਕਿ ਇਹਨਾਂ ਦੀ ਪਾਰਟਨਰਸ਼ਿਪ ਹੈ ਮਿਆਂਮਾਰ ਦੇ ਵਿੱਚ ਵੀ। ਇਸ ਤਰ੍ਹਾਂ ਦੇ ਬਹੁਤ ਦੋਸ਼ ਨੇ, ਜੇ ਆਪਾਂ ਗਿਣ ਲੱਗੀਏ ਬਹੁਤ ਹੀ ਦੋਸ਼ ਨੇ। ਆਸਟ੍ਰੇਲੀਆ ਦੀ ਕੋਲਾ ਖਾਨ ਤੋਂ ਲੈ ਕੇ ਜੇ ਆਪਾਂ ਵੇਖੀਏ ਤਾਂ ਵਿਵਾਦ ਹੀ ਵਿਵਾਦ ਨੇ। ਪੋਰਟ ਦਾ ਜਿਹੜਾ ਮੁੰਦਰਾ ਪੋਰਟ ਹੈ, ਜਿਹਨੂੰ ਤੁਸੀਂ ਹੁਣ ਬਹੁਤ ਚਰਚਾ ਦਾ ਵਿਸ਼ਾ ਬਣਾਉਂਦੇ ਹੋ, ਇਹਦੀ ਜਿਹੜੀ ਐਕਸੈਂਪਸ਼ਨ ਹੋਈ ਸੀਗੀ, ਇਹਨੂੰ ਜਦੋਂ ਪੂਰਾ ਮਤਲਬ ਕਿ ਖੋਲਿਆ ਗਿਆ, ਇਹਨੂੰ ਪੂਰਾ ਮਤਲਬ ਕਿ ਇਹਦਾ ਵਧਾਇਆ ਗਿਆ ਦਾਇਰਾ, ਫੈਲਾਇਆ ਗਿਆ। ਉਸ ਟਾਈਮ ਨਰਿੰਦਰ ਮੋਦੀ ਉੱਥੇ ਚੀਫ ਮਿਨਿਸਟਰ ਸਨ। ਦੋਸ਼ ਉਦੋਂ ਵੀ ਲੱਗੇ, ਦੋਸ਼ ਇਹ ਵੀ ਲੱਗੇ ਕਿ ਮਤਲਬ ਕਿ ਸਮਾਨ ਮੰਗਾਉਣ ਜਾਂ ਸਮਾਨ ਜਿਹੜਾ ਇਹ ਲਿਆਉਂਦੇ ਨੇ ਸਾਜੋ ਸਮਾਨ, ਉਹਦੀ ਇਵਜ਼ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਬਾਹਰ ਘੱਲਿਆ ਜਾਂਦਾ। ਯਾਨੀ ਤਰ੍ਹਾਂ ਤਰ੍ਹਾਂ ਦੇ ਦੋਸ਼ ਨੇ, ਪਰ ਇਹ ਦੋਸ਼ਾਂ ਨੂੰ ਹਮੇਸ਼ਾ ਨਕਾਰਦੇ ਨੇ। ਪਰ ਅੱਜ ਦਾ ਜਿਹੜਾ ਇਹ ਸਾਰਾ ਮਾਮਲਾ ਹੈ, ਇਹਦੇ ਚ ਅਡਾਨੀ ਦੇ ਸ਼ੇਅਰਾਂ ਦੀ ਬੜੀ ਗਿਰਾਵਟ ਜਿਹੜੀ ਆ ਦਰਜ ਕੀਤੀ ਗਈ ਆ। ਅਡਾਨੀ ਐਂਟਰਪ੍ਰਾਈਜ਼ਸ ਦੇ ਸ਼ੇਅਰ ਜਿਹੜੇ ਆ 2.5% ਨਾਲ ਦੀ ਨਾਲ ਡਿੱਗ ਪਏ, ਹਿਸਾਬ ਲਾ ਲਓ। ਤਾਂ ਇਹ ਬਹੁਤ ਵੱਡੀ ਗੱਲ ਹੈ। ਕਿ ਬਾਕੀ ਅਡਾਨੀ ਪੋਰਟਸ ਦਾ ਜਿਹੜਾ ਸ਼ੇਅਰ ਸੀਗਾ, ਉਹ ਵੀ ਮੈਨੂੰ ਲੱਗਦਾ ਕਿ 6.25% ਤੱਕ ਡਿੱਗ ਪਿਆ ਸੀਗਾ। ਤਾਂ ਇੱਥੋਂ ਇੱਕ ਗੱਲ ਹੋਰ ਸਾਫ਼ ਹੁੰਦੀ ਹੈ, ਚਲੋ ਇਹ ਛੱਡ ਦਿਓ, ਦੋਸ਼ ਲੱਗੇ ਨੇ, ਮੈਂ ਜਿਵੇਂ ਕਿਹਾ ਕਿ ਪਹਿਲਾਂ ਵੀ ਲੱਗੇ ਨੇ, ਇਹ ਦੋਸ਼ਾਂ ਨੂੰ ਹਮੇਸ਼ਾ ਨਕਾਰਦਾ ਹੈ ਗਰੁੱਪ। ਇਹ ਵੈਸੇ ਵੀ ਤੁਹਾਨੂੰ ਪਤਾ ਸਿਆਸਤ ਵੀ ਦੋਸ਼ ਲਾਉਂਦੀ ਹੈ ਇੱਥੇ ਕਿ ਅਡਾਨੀ ਗਰੁੱਪ ਦਾ ਪੱਖ ਪੂਰਿਆ ਜਾਂਦਾ ਹੈ। ਤੇ ਕਿਸਾਨੀ ਅੰਦੋਲਨ ਦਾ ਵੀ ਕੇਂਦਰ ਜੇ ਤੁਸੀਂ ਦੇਖੋਗੇ ਕੋਈ ਨਾਂ ਸੀਗਾ ਤਾਂ ਉਹ ਨਾਂ ਅਡਾਨੀ ਦਾ ਹੀ ਸੀਗਾ, ਇਹ ਵੀ ਆਪਾਂ ਦੇਖਿਆ। ਪਰ ਜਿਹੜੀ ਗੱਲ ਵੇਖਣ ਵਾਲੀ ਇਹਦੇ ਚ ਜਾਂ ਜਿਹੜੀ ਗੱਲ ਸੋਚਣ ਵਾਲੀ ਆ ਉਹ ਇਹ ਆ ਕਿ ਵੇਖ ਲਓ ਅਡਾਨੀ ਗਰੁੱਪ ਤੇ ਸਿਰਫ ਦੋਸ਼ ਲੱਗੇ ਆ। ਦੋਸ਼ ਇਹ ਨਹੀਂ ਹੁੰਦਾ ਕਿ ਸਾਬਤ ਹੋ ਗਏ ਜਾਂ ਸੱਚੇ ਨੇ। ਤਾਂ ਸ਼ੇਅਰਾਂ ਚ ਗਿਰਾਵਟ ਨੋਟ ਕਰੋ ਹਜ਼ੂਰ। ਤੇ ਜਿੰਨਾ ਇਸ ਟਾਈਮ ਇਹ ਦੁਨੀਆ ਦੇ ਪਤਾ ਨਹੀਂ ਕਿੰਨਵੇਂ ਨੰਬਰ ਦਾ ਅਮੀਰ ਹੈ, ਮੈਨੂੰ ਪਤਾ ਨਹੀਂ ਹੈਗਾ। ਅਮੀਰਾਂ ਬਾਰੇ ਆਪਾਂ ਇੰਨੀ ਜਾਣਕਾਰੀ ਰੱਖਦੇ ਨਹੀਂ ਹੈ ਕਿਉਂਕਿ ਅਮੀਰਾਂ ਵਾਲੀ ਸੂਚੀ ਚ ਨਹੀਂ ਹੈਗੀ। ਤਾਂ ਗੱਲ ਇਹ ਆ ਕਿ ਜਿੰਨਾ ਇਹਦੇ ਕੋਲ ਪੈਸਾ ਹੈ, ਜਿੰਨੀ ਪੂੰਜੀ ਹੈ, ਜਿੰਨਾ ਬੈਂਕਾਂ ਦਾ ਲੋਨ ਹੈ, ਮੈਂ ਜਿਹੜੀ ਗੱਲ ਕਹਿ ਰਿਹਾ ਧਿਆਨ ਨਾਲ ਸੁਣਨਾ, ਜਿੰਨਾ ਇਹਨਾਂ ਦਾ ਮਤਲਬ ਕਿ ਫੈਲਿਆ ਕਾਰੋਬਾਰ ਪੂਰੀ ਦੁਨੀਆ ਚ ਜਾਂ ਪੂਰੇ ਦੇਸ਼ ਦੇ ਵਿੱਚ, ਫਰਜ਼ ਕਰੋ 19-21 ਇਸ ਗਰੁੱਪ ਦੇ ਨਾਲ ਹੋ ਜਾਂਦੀ ਹੈ ਕੱਲ ਨੂੰ, ਤਾਂ ਇਸ ਦੇਸ਼ ਦਾ ਬੈਂਕਿੰਗ ਸੈਕਟਰ ਹਿੱਲੇਗਾ ਕਿ ਨਹੀਂ, ਸੋਚ ਕੇ ਦੇਖੋ ਕਿ ਇੱਕ ਦੋਸ਼ ਦੇ ਨਾਲ ਹੀ ਸ਼ੇਅਰ ਬਾਜ਼ਾਰ ਦੇ ਵਿੱਚ ਝਟਕੀ ਹੋ ਗਏ। ਤੇ ਜਿੱਦਣ ਕੋਈ 19-21 ਹੋ ਗਈ ਕਾਰੋਬਾਰ ਦੀ ਦੁਨੀਆ ਸਾਹਿਬ ਪਤਾ ਨਹੀਂ ਲੱਗਦਾ, ਜਿੱਦਣ ਹੋ ਗਈ ਤਾਂ ਉਦਣ ਕੀ ਬਣੇਗਾ ਇਸ ਮੁਲਕ ਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਇੱਥੇ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਗੱਲ ਕਰਾਂਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਸਰਕਾਰ ਦੇ ਨਾਲ ਮਤਭੇਦਾਂ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲਿਆਂ ਦੇ ਜਾਂਚ ਪੈਨਲ ਤੋਂ ਅਸਤੀਫਾ ਦੇ ਦਿੱਤਾ ਹੈ। ਸੋ ਤਾਜ਼ਾ ਖਬਰ ਇਹੀ ਹੈ ਕਿ ਉਹਨਾਂ ਨੇ ਜਿਹੜੀ ਸਰਕਾਰ ਦੇ ਨਾਲ ਮਤਭੇਦ ਚੱਲ ਰਹੇ ਸਨ, ਬੇਅਦਬੀ ਕਾਂਡ ਦੇ ਪੈਨਲ ਤੋਂ ਉਹਨਾਂ ਨੇ ਜਾਂਚ ਜਿਹੜਾ ਪੈਨਲ ਕਰ ਰਿਹਾ ਸੀ ਉਹਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਆਪਾਂ ਅਕਸਰ ਹੀ ਖਬਰਾਂ ਸੁਣਦੇ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਭੇਜਣ ਦੇ ਝਾਂਸੇ ਦੇ ਵਿੱਚ, ਅਮਰੀਕਾ ਭੇਜਣ ਦੇ ਝਾਂਸੇ ਦੇ ਵਿੱਚ ਲੁੱਟ ਲਿਆ ਬੰਦੇ ਨੂੰ, ਏਜੰਟਾਂ ਦੇ ਧੱਕੇ ਚੜ ਗਿਆ ਬੰਦਾ, ਇਹ ਜਿਹੀਆਂ ਖਬਰਾਂ ਤਾਂ ਆਉਂਦੀਆਂ ਰਹਿੰਦੀਆਂ। ਪਰ ਹੁਣ ਮੋਹਾਲੀ ਤੇ ਖਬਰ ਆ ਰਹੀ ਹੈ, ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੁੱਟਣ ਤੇ ਕੁੱਟਣ ਵਾਲੇ ਕੌਮਾਂਤਰੀ ਮਨੁੱਖੀ ਤਸਕਰੀ ਗਰੋਹ ਦਾ ਪਰਦਾਫਾਸ਼। ਮਨੁੱਖੀ ਤਸਕਰੀ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਇਸ ਖਬਰ ਤੇ ਵੀ ਚਰਚਾ ਕਰਾਂਗੇ। ਜਿਹੜਾ ਮੋਹਾਲੀ ਦੇ ਵਿੱਚ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਤੇ ਰਾਕਟ ਦਾਗਿਆ ਗਿਆ ਸੀਗਾ, ਜਿਹਦੇ ਕਰਕੇ ਸਰਕਾਰ ਦੀ ਬਹੁਤ ਜ਼ਿਆਦਾ ਫਜ਼ੀਅਤ ਵੀ ਹੋਈ ਸੀ ਇਸ ਮਾਮਲੇ ਨੂੰ ਲੈ ਕੇ। ਹੁਣ ਉਸ ਮਾਮਲੇ ਦੇ ਵਿੱਚ NIA ਨੇ ਇੱਕ ਗ੍ਰਿਫਤਾਰੀ ਕੀਤੀ ਹੈ। ਇਸ ਦੇ ਨਾਲ ਨਾਲ ਕੋਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਹਾਜ਼ਰ ਹੋਵਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਅੱਗੇ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਨਾਲ ਮਤਭੇਦਾਂ ਕਰਕੇ ਬੇਅਦਬੀ ਕਾਂਡ ਦੇ ਪੈਨਲ ਤੋਂ ਅਸਤੀਫਾ ਦੇ ਦਿੱਤਾ ਹੈ। ਵਿਧਾਇਕ ਸਾਬਕਾ ਪੁਲਿਸ ਇੰਸਪੈਕਟਰ ਜਨਰਲ ਨੇ ਇਸੇ ਮਾਮਲੇ ਤੇ ਉਹਨਾਂ ਨੇ ਪੁਲਿਸ ਤੋਂ ਅਸਤੀਫਾ ਦਿੱਤਾ ਸੀ। ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਭਰੋਸੇ ਬਾਰੇ ਕਮੇਟੀ ਦੀ ਅਗਵਾਈ ਕੀਤੀ। ਉਹਨਾਂ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਸੰਬੰਧੀ ਕਮੇਟੀ ਦੀ 20 ਜਨਵਰੀ ਨੂੰ ਮੀਟਿੰਗ ਸੱਦੀ ਸੀ, ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਸੇ ਸਮੇਂ ਦੂਜੀ ਮੀਟਿੰਗ ਸੱਦ ਲਈ ਸੀ ਤੇ ਇਸੇ ਕਰਕੇ ਮਤਭੇਦਾਂ ਕਰਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਹੁਣ ਬੇਅਦਬੀ ਕਾਂਡ ਦੇ ਪੈਨਲ ਤੋਂ ਲਾਂਭੇ ਹੋ ਚੁੱਕੇ ਨੇ। ਤੁਹਾਨੂੰ ਯਾਦ ਹੋਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲਾਂ ਵੀ ਬਹਿਬਲ ਕਲਾਂ ਦੇ ਵਿੱਚ ਜਦੋਂ ਹਰਕ੍ਰਿਸ਼ਨ ਭਗਵਾਨ ਦੇ ਸਪੁੱਤਰ ਜਿਹੜੇ ਸ਼ਹੀਦ ਹੋਏ ਨੇ, ਹਰਕ੍ਰਿਸ਼ਨ ਭਗਵਾਨ ਜੀ, ਉਹਨਾਂ ਦੇ ਸਪੁੱਤਰ ਸੁਖਰਾਜ ਸਿੰਘ ਵੱਲੋਂ ਜਿਹੜਾ ਧਰਨਾ ਉੱਥੇ ਲਾਇਆ ਗਿਆ ਸੀ ਬਹਿਬਲ ਕਲਾਂ ਦੇ ਵਿੱਚ, ਉਹਦੇ ਵਿੱਚ ਗਏ ਸੀ ਤਾਂ ਇਹਨਾਂ ਨੇ ਉਦੋਂ ਵੀ ਇਤਰਾਜ਼ ਜਤਾਏ ਸੀਗੇ। ਸੋ ਹੁਣ ਇਸ ਖਬਰ ਨੂੰ, ਕਿਉਂਕਿ ਇਹ ਲੇਟੈਸਟ ਅਪਡੇਟ ਆ ਤੇ ਬਹੁਤ ਸਾਰੇ ਲੋਕ ਇਹ 'ਤੇ ਰਾਏ ਰੱਖ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ, ਕਈ ਲੋਕ ਇਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਆਸਤ ਦੇ ਨਾਲ ਜੋੜ ਕੇ ਦੇਖਦੇ ਨੇ, ਕਈ ਲੋਕ ਇਹਨੂੰ ਇਸ ਤਰੀਕੇ ਨਾਲ ਵੀ ਜੋੜ ਕੇ ਦੇਖਦੇ ਨੇ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਅਹਿਸਾਸ ਹੋ ਗਿਆ ਕਿ ਸਰਕਾਰ ਸੁਹਿਰਦ ਨਹੀਂ ਹੈ ਜਾਂ ਉਹ ਲਾਂਭੇ ਹੋ ਗਿਆ, ਤਾਂ ਇਹਦੇ ਨਾਲ ਜਿਹੜੇ ਹੋਰ ਜਾਂਚਾਂ ਚੱਲ ਰਹੀਆਂ ਨੇ ਜਾਂ ਹੋਰ ਜਿਹੜੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਤੇ ਉਹਦੇ ਉੱਤੇ ਅਸਰ ਪੈਣਾ ਲਾਜ਼ਮੀ ਹੈ। ਦੂਜੀ ਗੱਲ, ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਇਹ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਲਾਂਭੇ ਹੋਣਾ ਹੈ, ਤਾਂ ਇਹ ਕਿਤੇ ਨਾ ਕਿਤੇ ਇਸ਼ਾਰਾ ਇਹ ਕਰਦਾ ਹੈ ਕਿ ਜੋ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ, ਉਹਦੀ ਜਾਂਚ ਦਾ ਦਿਸ਼ਾ ਸਹੀ ਨਹੀਂ ਹੈ ਤੇ ਜਾਂ ਫਿਰ ਉਹਦੀ ਕਾਨੂੰਨਨ ਪੈਰਵਾਈ, ਜਿਸ ਤਰੀਕੇ ਦੀ ਆਪਾਂ ਪਹਿਲਾਂ ਵੀ ਕੈਪਟਨ ਸਰਕਾਰ ਦੇ ਵਿੱਚ ਵੇਖਿਆ ਕਿ ਕੈਪਟਨ ਸਰਕਾਰ ਦੇ ਉੱਤੇ ਦੋਸ਼ ਲੱਗਦੇ ਰਹੇ ਕਿ ਇਹਨਾਂ ਦੇ ਵਕੀਲਾਂ ਨੇ ਕਾਨੂੰਨੀ ਪੈਰਵਾਈ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ, ਤਾਂ ਉਹਨਾਂ ਚੀਜ਼ਾਂ ਕਰਕੇ ਹੁਣ ਲੋਕ ਕਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਿੱਠ ਵੀ ਥਾਪਣ ਲੱਗ ਪਏ ਨੇ। ਸੋ ਇਸ ਖਬਰ ਨੂੰ ਲੈ ਕੇ ਜਿੱਥੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਹੈ, ਉੱਥੇ ਪੰਥਕ ਹਲਕਿਆਂ ਦੇ ਵਿੱਚ ਤੇ ਨਾਲੋਂ ਨਾਲ ਜਿਹੜੀ ਸੰਗਤ, ਜਿਹੜੇ ਲੋਕ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ ਦੀ ਉਡੀਕ ਕਰ ਰਹੇ ਨੇ, ਉਹਨਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ। ਸੋ ਇਸ ਖਬਰ ਤੇ ਨਜ਼ਰ ਰਹੇਗੀ ਕਿ ਇਹਦੇ ਤੇ ਸਰਕਾਰ ਦਾ ਕੀ ਸਟੈਂਡ ਹੈ, ਕੀ ਸਟਾਂਸ ਹੈ ਤੇ ਕੁੰਵਰ ਵਿਜੇ ਪ੍ਰਤਾਪ ਇਸ ਬਾਬਤ ਹੋਰ ਕੀ ਜਾਣਕਾਰੀਆਂ ਦਿੰਦੇ ਨੇ ਜਾਂ ਹੋਰ ਕੀ ਜਿਹੜੀ ਗੱਲ ਆ ਆਪਣੇ ਮੂੰਹੋਂ ਕੱਢਦੇ ਨੇ, ਜਿਹਦੇ ਨਾਲ ਇਸ ਖਬਰ ਜਾਂ ਇਸ ਅਸਤੀਫੇ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਚਰਚਾ ਹੋ ਸਕਦੀ ਹੈ। ਪਰ ਇੱਕ ਤਰੀਕੇ ਨਾਲ ਬਹੁਤ ਵੱਡੇ ਲੋਕਾਂ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਦੇ ਤੇ ਹੈਰਾਨੀ ਜਤਾਈ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਖਿਰ ਕਿਉਂ ਆਪਣੀ ਹੀ ਸਰਕਾਰ ਦੇ ਬਣਾਏ ਬੇਅਦਬੀ ਕਾਂਡ ਦੇ ਜਾਂਚ ਪੈਨਲ ਤੋਂ, ਮਾਮਲਿਆਂ ਦੀ ਜਾਂਚ ਤੋਂ ਉਹ ਲਾਂਭੇ ਹੋ ਗਏ ਨੇ। ਮਤਭੇਦ ਕਿਉਂ ਹੋਏ, ਕਿਹੜੀ ਗੱਲੋਂ ਹੋਏ, ਇਹਦੇ ਬਾਰੇ ਬਹੁਤ ਸਾਰੀ ਅਸਪਸ਼ਟਤਾ ਹੈ। ਜਦੋਂ ਅਸਪਸ਼ਟਤਾ ਹੋਵੇ ਤਾਂ ਉਦੋਂ ਕਿਸੇ ਵੀ ਸਿੱਟੇ ਤੇ ਪਹੁੰਚਣਾ ਚੰਗਾ ਨਹੀਂ ਹੁੰਦਾ। ਨਿੱਜੀ ਕਮੈਂਟ ਠੀਕ ਹੈ, ਤੁਹਾਡੇ ਐਨਾਲਿਸਿਸ, ਤੁਹਾਡੀ ਜਿਹੜੀ ਰਾਏ ਆਪਣੀ ਉੱਥੇ ਤੁਸੀਂ ਉੱਥੇ ਦੇ ਸਕਦੇ ਹੋ ਜਿੱਥੇ ਗੱਲਾਂ ਨਿਖਰੀਆਂ ਹੋਣ, ਜਿੱਥੇ ਤੁਹਾਨੂੰ ਸਾਰੀ ਤਸਵੀਰ ਪਤਾ ਹੋਵੇ। ਹਾਂ, ਆਪਾਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਪੁਲਿਸ ਦੇ ਨਾਲ ਜੁੜੇ ਲੋਕਾਂ ਦੇ ਵਿੱਚੋਂ ਜਾਂ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਗੱਲ ਕਹਿਤੀ ਸੀਗੀ ਕਿ ਕਾਨੂੰਨਨ ਪੈਰਵਾਈ ਕਰਕੇ ਬੇਅਦਬੀ ਮਾਮਲੇ ਪਛੜ ਰਹੇ ਨੇ ਲਗਾਤਾਰ, ਇਹ ਮਾਮਲੇ ਬਹੁਤਾ ਚਿਰ ਟਿਕਣੇ ਨਹੀਂ। ਸੋ ਉਹਨਾਂ ਨੇ ਲੂਪ ਹੋਲਸ ਵੀ ਇਹੋ ਜਿਹੇ ਦੱਸੇ ਸੀ ਜਿਨ੍ਹਾਂ ਲੂਪ ਹੋਲਸ ਦੇ ਜ਼ਰੀਏ ਜਿਹੜੇ ਦੋਸ਼ੀ ਨੇ ਜਾਂ ਕਥਿਤ ਦੋਸ਼ੀ ਕਹੇ ਜਾ ਰਹੇ ਨੇ, ਉਹਨਾਂ ਨੂੰ ਕਾਨੂੰਨੀ ਤੌਰ ਤੇ ਕਿੱਥੇ ਰਾਹਤ ਮਿਲ ਸਕਦੀ ਹੈ। ਪਰ ਹੁਣ ਮੁੱਢਲੇ ਤੌਰ ਤੇ ਗੱਲ ਸੁਣਨ ਦੇ ਵਿੱਚ ਇਹੀ ਆਈ ਹੈ ਕਿ ਭਗਵੰਤ ਮਾਨ ਸਰਕਾਰ ਦੇ ਨਾਲ ਮਤਭੇਦਾਂ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ ਜਿਹੜਾ ਪੈਨਲ ਸੀਗਾ ਉਹਦੇ ਤੋਂ ਅਸਤੀਫਾ ਦੇ ਦਿੱਤਾ। ਤੇ ਰੁਖ ਕਰੀਏ ਮੁਹਾਲੀ ਦਾ। ਮੁਹਾਲੀ ਦੇ ਵਿੱਚ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੁੱਟਣ ਤੇ ਕੁੱਟਣ ਵਾਲੇ ਕੌਮਾਂਤਰੀ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਪੁਲਿਸ ਨੇ। ਜ਼ਿਲ੍ਹਾ ਸੀਏ ਸਟਾਫ ਮੁਹਾਲੀ ਨੇ ਕੌਮਾਂਤਰੀ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 2 ਕਰੋੜ 13 ਲੱਖ ਰੁਪਏ, ਕਰੀਬ 64 ਤੋਲੇ ਸੋਨਾ ਬਰਾਮਦ ਕੀਤਾ ਹੈ ਤੇ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਕੁਝ ਵਿਅਕਤੀ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਵਿੱਚ ਅਗਵਾ ਕਰ ਲੈਂਦੇ ਸਨ। ਕੱਲ੍ਹ ਹੀ ਆਪਾਂ ਖਬਰ ਸਾਂਝੀ ਕਰਕੇ ਹਟੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਦੱਸਿਆ ਗਿਆ ਸੀ ਮਿੰਟੂ ਗੁਰਸਰੀਆ ਜੀ ਵੱਲੋਂ ਕਿ
ਅਮਰੀਕਾ ਭੇਜਣ ਦੇ ਨਾਂ 'ਤੇ ਅਗਵਾ ਕਰ ਲਿਆ ਗਿਆ ਅਤੇ 1 ਕਰੋੜ ਤੱਕ ਦੀ ਫਿਰੌਤੀ ਜਿਹੜੀ ਆ ਉਹ ਮੰਗੀ ਗਈ। 74 ਲੱਖ ਰੁਪਈਆ ਉਹ ਪਰਿਵਾਰ ਦੇ ਕੇ ਹਟਿਆ। ਤਾਂ ਅੱਜ ਹੀ ਜਿਹੜਾ ਇਹ ਇੱਕ ਨਵੀਂ ਪੁਲਿਸ ਨੇ ਗੱਲ ਦੱਸੀ ਹੈ, ਜਾਂ ਇੱਕ ਨਵੀਂ ਖਬਰ ਸਾਹਮਣੇ ਆਈ ਹੈ, ਜਿਹਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਸੇ ਤਰ੍ਹਾਂ ਹੀ ਕਰਦੇ ਸਨ, ਅਤੇ ਉਹਨਾਂ ਕੋਲੋਂ 2 ਕਰੋੜ 13 ਲੱਖ ਰੁਪਏ, 64 ਤੋਲੇ ਸੋਨਾ, ਤੇ ਨਾਲ ਹੀ ਇਹਦੇ ਜਿਹੜੀਆਂ ਕੁਛ ਲਗਜ਼ਰੀ ਗੱਡੀਆਂ, ਜਿਨ੍ਹਾਂ ਦੇ ਵਿੱਚ ਸਵਿਫਟ, ਫਿਗੋ, ਥਾਰ ਤੇ ਹੋਰ ਲਗਜ਼ਰੀ ਗੱਡੀਆਂ ਵੀ ਜਿਹੜੀਆਂ ਉਹ ਬਰਾਮਦ ਕੀਤੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੰਦੇ ਸੀ ਤੇ ਉਹਨਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ਦੇ ਵਿੱਚ ਅਗਵਾ ਕਰ ਲੈਂਦੇ ਸਨ ਤੇ ਤਸ਼ੱਦਦ ਢਾਹ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਸੀ। ਪੁਲਿਸ ਦੇ ਮੁਤਾਬਕ ਮੁਲਜ਼ਮ ਗਨ ਪੁਆਇੰਟ ਤੇ ਅਗਵਾ ਕੀਤੇ ਗਏ ਵਿਅਕਤੀਆਂ ਤੋਂ ਪਰਿਵਾਰ ਤੋਂ ਫੋਨ ਕਰਵਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਮੁਲਜ਼ਮ ਵਾਹਨਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਵਰਤਦੇ ਸਨ। ਉਧਰ ਧੋਖੇਬਾਜ਼ ਏਜੰਟਾਂ ਤੋਂ ਬਚੇ ਨੌਜਵਾਨਾਂ ਦੇ ਪਰਿਵਾਰਾਂ ਨੇ ਐਸਐਸਪੀ ਗਰਗ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਐਸਐਸਪੀ ਨੇ ਇਹ ਗੱਲ ਦੱਸੀ ਹੈ ਕਿ ਜਿਹੜੇ ਕਾਬੂ ਕੀਤੇ ਮੁਲਜ਼ਮ ਨੇ ਉਹਨਾਂ ਦੇ ਵਿੱਚ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ ਜਲੰਧਰ, ਗੁਰਜੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਮੱਲੀਆਂ ਜਲੰਧਰ, ਸਾਹਿਲ, ਸੋਮਰਾਜ ਅਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆਂ ਖੁਰਦ ਹੁਸ਼ਿਆਰਪੁਰ, ਉਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਚੱਲ ਤੇ ਅਚਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੜਤਾਲ ਦੇ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਗਰਗ ਨੇ ਇਹ ਵੀ ਦੱਸਿਆ ਕਿ ਮਨੁੱਖੀ ਤਸਕਰਾਂ ਅਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਵਿੱਚ ਅਗਵਾ ਕੀਤੇ ਗਏ 2 ਦਰਜਨ ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਤੇ ਇਸ ਸੰਬੰਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ 9914055677 ਇਹ ਨੰਬਰ ਹੈ ਤੇ ਇੱਥੇ ਤੁਸੀਂ ਕਾਲ ਕਰਕੇ ਆਪਣੀ ਗੱਲ ਜਿਹੜੀ ਰੱਖ ਸਕਦੇ ਹੋ ਜੇ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਇਹਦੇ ਬਾਬਤ ਇਸ ਸਾਰੀ ਜਿਹੜਾ ਮਨੁੱਖੀ ਤਸਕਰੀ ਕਰਦੇ ਸੀ, ਕਰੋੜਾਂ ਰੁਪਏ ਜਿਨ੍ਹਾਂ ਕੋਲੋਂ ਬਰਾਮਦ ਹੋਏ ਨੇ, ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਨੇ, 65 ਤੋਲੇ ਸੋਨਾ ਬਰਾਮਦ ਹੋਇਆ। ਇਸੇ ਮਾਮਲੇ ਦੇ ਵਿੱਚ ਬਲਦੀਸ਼ ਕੌਰ ਜਿਹੜੀ ਕਿ ਰਾਊਵਾਲੀ ਪਿੰਡ ਦੀ ਰਹਿਣ ਵਾਲੀ ਹੈ, ਜਲੰਧਰ ਤੋਂ ਤਾਲੁਕਾਤ ਰੱਖਦੀ ਹੈ, ਗੁਰਜੀਤ ਸਿੰਘ ਮੰਗਾ ਪਿੰਡ ਮੱਲੀਆਂ ਦਾ ਰਹਿਣ ਵਾਲਾ ਜਲੰਧਰ ਦਾ, ਸਾਹਿਲ, ਸੋਮਰਾਜ ਤੇ ਵੀਨਾ ਇਹ ਸਲੈਰੀਆਂ ਖੁਰਦ ਹੁਸ਼ਿਆਰਪੁਰ ਦੇ ਵਾਸੀ ਨੇ। ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਦਾ ਇਹ ਦਾਅਵਾ ਕਿ ਪੜਤਾਲ ਜਦੋਂ ਚੱਲੀ ਤਾਂ ਇਹਨਾਂ ਦੇ ਨਾਲ ਜੁੜੀਆਂ ਕਈ ਹੋਰ ਵੱਡੀਆਂ ਤੇ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਨੇ। ਸੋ ਬਾਹਰ ਆਉਣਾ ਹਰ ਇੱਕ ਦੀ ਲਾਲਸਾ, ਮਜਬੂਰੀ ਹੈ, ਆਰਥਿਕ ਮਜਬੂਰੀ ਵੀ ਹੈ। ਹਰ ਕੋਈ ਚਾਹੁੰਦਾ ਕਿ ਸੋਹਣੀ ਜ਼ਿੰਦਗੀ ਜਿਉਵਾਂ, ਚੰਗੀ ਕਮਾਈ ਕਰਾਂ, ਪਰ ਬਾਹਰ ਜਾਣ ਦੇ ਚੱਕਰ ਦੇ ਵਿੱਚ ਚੰਗੇ ਲੋਕਾਂ ਨਾਲ ਵਾਹ ਪਾਓ। ਕਾਨੂੰਨੀ ਪ੍ਰਕਿਰਿਆ ਜਿਹੜੀ ਵੀ ਬਣਦੀ ਹੈ, ਜਿਸ ਤਰੀਕੇ ਦਾ ਵੀਜ਼ਾ ਮਿਲਦਾ, ਕੋਸ਼ਿਸ਼ ਕਰੋ ਉਸ ਤਰੀਕੇ ਨੂੰ ਅਪਣਾ ਕੇ ਫੇਰ ਹੀ ਬਾਹਰ ਦਾ ਜਹਾਜ਼ ਜਿਹੜਾ ਫੜੋ। ਬਹੁਤ ਸਾਰੇ ਕਾਂਡ ਵਾਪਰ ਚੁੱਕੇ ਨੇ। ਮਾਲਟਾ ਕਾਂਡ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ। ਜਦੋਂ ਆਪਾਂ ਉਹਨੂੰ ਯਾਦ ਕਰਦੇ ਹਾਂ, ਉਹਦਾ ਜ਼ਿਕਰ ਕਰਦੇ ਹਾਂ, ਤਾਂ ਉਹ ਜਿਹੜੇ ਪਰਿਵਾਰ ਨੇ ਪੀੜਤ, ਉਹਨਾਂ ਦੇ ਜ਼ਖਮ ਇੱਕ ਵਾਰ ਫਿਰ ਤੋਂ ਹਰੇ ਹੋ ਜਾਂਦੇ ਨੇ। ਸੋ ਥੋੜ੍ਹੀ ਸ਼ਰਮ, ਹਯਾ ਉਹਨਾਂ ਲੋਕਾਂ ਨੂੰ ਵੀ ਚਾਹੀਦੀ ਜਿਹੜੇ ਲੱਖਾਂ ਰੁਪਈਆ ਲੈ ਕੇ ਵੀ ਬੰਦੇ ਨੂੰ ਰਾਹ ਵਿਚਾਲੇ ਛੱਡ ਦਿੰਦੇ ਨੇ ਤੇ ਫਿਰ ਫਿਰੌਤੀਆਂ ਮੰਗਣ ਤੇ ਆ ਜਾਂਦੇ ਨੇ। ਇਦੋਂ ਵੱਡੀ ਲਾਹਨਤ ਕੀ ਹੋਊਗੀ? ਕਿਸੇ ਬੰਦੇ ਨੂੰ ਤੁਸੀਂ ਇੱਕ ਵਾਰੀ ਉਹਨੂੰ ਲਾਲਚ ਦੇਤਾ, ਉਹਦਾ ਤੁਸੀਂ ਸੋਨਾ ਵੀ ਲੈ ਲਿਆ, ਪੈਸਾ ਵੀ ਲੈ ਲਿਆ, ਜ਼ਮੀਨ ਜਾਇਦਾਦ ਤੇ ਉਹਦੇ ਗੂਠੇ ਵੀ ਲਵਾ ਲਏ, ਪਰ ਉਹਨੂੰ ਸਿੰਗਾਪੁਰ ਭੇਜ ਕੇ, ਇੰਡੋਨੇਸ਼ੀਆ ਭੇਜ ਕੇ ਫਿਰ ਗਨ ਪੁਆਇੰਟ ਤੇ ਅਗਵਾ ਕਰ ਲਿਆ। ਇਹ ਕਿੱਥੋਂ ਦਾ ਅਖਲਾਕ ਹੈ? ਬੰਦਾ ਜੇ ਤੁਹਾਡੇ ਧੱਕੇ ਚੜ੍ਹ ਗਿਆ ਤੇ ਫਿਰ ਤੁਸੀਂ ਇਹ ਥੋੜ੍ਹਾ ਕਿ ਜਿੰਨਾ ਚਿਰ ਉਹਨੂੰ ਚੂੰਡੀ ਜਾਣਾ, ਉਹਨੂੰ ਨੋਚੀ ਜਾਣਾ, ਇਹ ਤਾਂ ਗਿਰਜਾਂ ਦੇ ਨਾਲੋਂ ਵੀ ਬੁਰੀ ਗੱਲ ਆ। ਸੋ ਇਹ ਪਤਾ ਲੱਗਣਾ ਚਾਹੀਦਾ ਕਿ ਇਹਦੇ ਨੈਕਸਸ ਪਿੱਛੇ ਹੋਰ ਕਿਹੜੇ-ਕਿਹੜੇ ਲੋਕ ਨੇ। ਪਰ ਇਹ ਕੁੱਲ ਮਿਲਾ ਕੇ ਬਹੁਤ ਮੰਦਭਾਗੀ ਇੱਕ ਗੱਲ ਹੈ ਕਿ ਸਾਡੇ ਪੰਜਾਬੀਆਂ ਨੂੰ ਹੀ ਜਿਹੜੇ ਲੋਕਾਂ ਦੀਆਂ ਮਜਬੂਰੀਆਂ ਨੇ, ਕਦੇ ਆਪਾਂ ਦੁਬਈ ਤੋਂ ਖਬਰਾਂ ਸ਼ੇਅਰ ਕਰਦੇ ਹਾਂ, ਕਦੇ ਕਿਤੋਂ, ਇਸ ਤਰ੍ਹਾਂ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਦਾ, ਮਜਬੂਰੀਆਂ ਦਾ ਫਾਇਦਾ ਉਠਾਉਂਦੇ ਨੇ ਤੇ ਮਜਬੂਰੀ ਦਾ ਫਾਇਦਾ ਚੁੱਕਣਾ ਅਧਿਆਤਮਿਕ ਤੌਰ ਤੇ ਸਭ ਤੋਂ ਵੱਡਾ ਗੁਨਾਹ ਅਧਿਆਤਮ ਨੇ ਗਿਣਿਆ ਕਿ ਜਿਹੜਾ ਬੰਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਦਾ। ਖੈਰ, ਆਪਾਂ ਜਾਂਦੇ ਗੱਲ ਕਰ ਲਈਏ ਮੋਹਾਲੀ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਦਾਗਿਆ ਗਿਆ ਸੀ, ਉਸ ਮਾਮਲੇ ਦੀ ਹੁਣ NIA ਨੇ, ਕੌਮੀ ਜਾਂਚ ਏਜੰਸੀ ਨੇ, ਜਿਹੜਾ ਇਹ ਹਮਲਾ ਹੋਇਆ ਸੀਗਾ ਉਹਦੇ ਵਿੱਚ ਮੁੱਖ ਨਿਸ਼ਾਨੇਬਾਜ਼ ਦੀਪਕ ਰੰਗਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਦੱਸਿਆ ਕਿ ਦੀਪਕ ਰੰਗਾ ਜਿਹੜਾ ਉਹ ਲਖਬੀਰ ਸਿੰਘ ਸੰਧੂ ਉਰਫ ਲੰਡਾ ਤੇ ਪਾਕਿਸਤਾਨ ਦੇ ਵਿੱਚ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਕਰੀਬੀ ਸਾਥੀ ਹੈ ਤੇ ਰਾਕਟ ਪ੍ਰੋਪੇਲਡ ਗ੍ਰੇਨੇਡ ਹਮਲੇ ਦੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਲਾਵਾ ਦੀਪਕ ਰੰਗਾ ਹਿੰਸਕ ਹੱਤਿਆਵਾਂ ਸਮੇਤ ਕਈ ਹੋਰ ਅਪਰਾਧਾਂ ਦੇ ਵਿੱਚ ਵੀ ਸ਼ਾਮਲ ਹੈ। ਇਹ ਹਮਲਾ ਮਈ 2022 ਦੇ ਵਿੱਚ ਮੋਹਾਲੀ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਹੈ
ਉਹਦੇ ਤੇ ਹੋਇਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਹੁਣ NIA ਨੇ ਦੀਪਕ ਰੰਗਾ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ, ਜਿਹੜਾ ਕਿ ਲਖਬੀਰ ਸਿੰਘ ਸੰਧੂ ਉਰਫ ਲੰਡਾ ਤੇ ਹਰਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਕਰੀਬੀ ਸਾਥੀ ਦੱਸਿਆ ਗਿਆ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਤੇ ਜਾਂਦੇ ਜਾਂਦੇ ਇੱਕ ਹੋਰ ਖਬਰ ਜਿਹੜੀ ਆ ਉਹ ਗੋਇੰਦਵਾਲ ਸਾਹਿਬ ਤੋਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲਦੇ ਹਾਂ। ਹਲਕਾ ਖਡੂਰ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਿਹੜਾ ਰਾਹ ਜਾਂਦਾ ਹੈ, ਉੱਥੇ ਸੇਂਟ ਫਰਾਂਸਿਸ ਸਕੂਲ ਹੈ ਤੇ ਟਰੈਕਟਰ ਟਰਾਲੀ ਪਲਟਣ ਕਰਕੇ ਪਿਓ ਪੁੱਤ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ ਜਿਸ ਦੀ ਉਮਰ 40 ਸਾਲ ਹੈ ਤੇ ਉਸ ਦਾ ਪੁੱਤ ਜੋਬਨ ਸਿੰਘ ਜਿਸ ਦੀ ਉਮਰ 13 ਸਾਲ ਹੈ, ਉਹਦੇ ਵਜੋਂ ਕੀਤੀ ਗਈ ਹੈ। ਇਹ ਦੋਨੇ ਪਿਓ ਪੁੱਤ ਫਤਿਆਬਾਦ ਦੀ ਸਬਜ਼ੀ ਮੰਡੀ ਦੇ ਵਿੱਚ ਆਪਣੀ ਮਟਰਾਂ ਦੀ ਫਸਲ ਵੇਚ ਕੇ ਟਰੈਕਟਰ ਟਰਾਲੀ ਤੇ ਆਪਣੇ ਪਿੰਡ ਭੁਈਆਂ ਨੂੰ ਜਾ ਰਹੇ ਸਨ। ਪਤਾ ਲੱਗਿਆ ਕਿ ਟਰੈਕਟਰ ਟਰਾਲੀ ਤੋਂ ਸੰਤੁਲਨ ਵਿਗੜ ਗਿਆ ਤੇ ਹਾਦਸਾ ਵਾਪਰ ਗਿਆ ਤੇ ਦੋਨਾਂ ਪਿਓ ਪੁੱਤ ਦੀ ਮੌਤ ਹੋ ਗਈ। ਰਣਜੀਤ ਸਿੰਘ ਇਸ ਇਨਸਾਨ ਦਾ ਨਾਂ, ਇਸ ਮਰਨ ਵਾਲੇ ਦਾ ਨਾਂ ਤੇ ਇਸ ਦੇ ਪੁੱਤ ਦਾ ਨਾਂ ਜੋਬਨ ਸਿੰਘ ਹੈ। ਰਣਜੀਤ ਸਿੰਘ ਦੀ ਉਮਰ 40 ਸਾਲ ਹੈ ਤੇ ਜੋਬਨ ਸਿੰਘ ਦੀ ਉਮਰ 13 ਸਾਲ ਹੈ ਤੇ ਇਹ ਜਿਹੜਾ ਸੇਂਟ ਫਰਾਂਸਿਸ ਸਕੂਲ ਪੈਂਦਾ ਹੈ, ਜਦੋਂ ਪਿੰਡ ਖੇਲੇ ਫਤਿਆਬਾਦ ਤੋਂ ਖੇਲੇ ਨੂੰ ਜਾਈਦਾ, ਉੱਥੇ ਟਰੈਕਟਰ ਟਰਾਲੀ ਪਲਟਣ ਕਰਕੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਤੇ ਦੋਨੇ ਪਿਓ ਪੁੱਤ ਦੀ ਮੌਤ ਹੋ ਗਈ। ਸੋ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।